10ਵੇਂ ਪਾਤਸ਼ਾਹ ਦੇ ਬਚਨ ਇਹ ਕਰੋੜਾਂ ਦੀ ਗਿਣਤੀ 'ਚ ਸਟicker ਛਾਪ ਕੇ ਹਰ ਬੋਲੀ 'ਚ ਜੇ ਵੰਡੇ ਜਾਣ, ਇਹ 10ਵੇਂ ਪਾਤਸ਼ਾਹ ਦੇ ਬਚਨ ਉੱਤੇ ਲਿਖਿਆ ਹੋਵੇ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਜੇ ਕਹੇ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਕੀ ਸਾਡਾ ਕੁਛ ਨਾ ਕੁਛ ਫਰਕ ਨਹੀਂ ਪਊਗਾ? ਸਾਡੇ ਨਿਆਣਿਆਂ ਨੂੰ, ਸਾਡੇ ਆਲੇ ਦੁਆਲੇ ਵਿੱਚ ਵਿਚਰਦੇ ਲੋਕਾਂ ਨੂੰ ਇਹ ਸਬਕ ਨਹੀਂ ਮਿਲੂਗਾ? ਇਹ ਇਹਨਾਂ ਦੇ ਗੁਰੂ ਨੇ ਇਹਨਾਂ ਨੂੰ ਹੁਕਮ ਕੀਤਾ ਹੋਇਆ, ਭਾਈ ਇਹ ਆਪਦੇ ਧਰਮ ਤੇ ਪ੍ਰਪੱਕ ਨੇ, ਇਹ ਗੰਗਾ ਦਾ ਇਸ਼ਨਾਨ ਨਹੀਂ ਕਰਦੇ, ਇਹ ਹਿੰਦੂ ਧਰਮ ਦੀਆਂ ਜਿਹੜੀਆਂ ਰਹੁ ਰੀਤਾਂ ਪਰੰਪਰਾਵਾਂ ਨੇ ਇਹ ਉਹਨਾਂ ਨੂੰ ਨਹੀਂ ਮੰਨਦੇ, ਇਹ ਹਿੰਦੂ ਨਹੀਂ ਹੈਗੇ। ਅਸੀਂ ਤਿਰਸਕਾਰ ਨਹੀਂ ਕਰਨਾ, ਪਰ ਅਸੀਂ ਇਹ ਵੀ ਨਹੀਂ ਕਰਨਾ ਕਿ ਉਹਨਾਂ ਨੂੰ ਮੰਨਣ ਬਹਿ ਜਾਈਏ। ਅੱਜ ਦੀ ਤਰੀਕ ਵਿੱਚ ਹਾਲਾਤ ਇਹ ਨੇ, ਮੈਂ ਅੱਗੇ ਵੀ ਕਈ ਵਾਰ ਗੱਲ ਕਰ ਚੁੱਕੇ ਹਾਂ ਕਿ ਸਾਡੇ ਗੁਰਦੁਆਰਿਆਂ ਦੇ ਵਿੱਚ ਸਾਡੇ ਪ੍ਰਚਾਰਕ ਰਾਮਾਇਣ, ਮਹਾਭਾਰਤ ਤੇ ਹੋਰ ਹਿੰਦੂ ਗ੍ਰੰਥਾਂ ਦਾ ਇੰਨੇ ਅਦਬ ਸਤਿਕਾਰ ਨਾਲ ਉਹ ਸਾਰਾ ਸੁਣਾਉਂਦੇ ਆ ਵੀ ਲੱਗਦਾ ਜਿਵੇਂ ਮੰਦਿਰ 'ਚ ਕਥਾ ਚੱਲ ਰਹੀ। ਸਾਡੇ ਪ੍ਰਚਾਰਕ ਹਿੰਦੂ ਧਰਮ ਦਾ ਪ੍ਰਚਾਰ ਕਰਦੇ। ਮੈਂ ਗਾਰੰਟੀ ਦਿੰਨਾ ਕਿ ਜੇ ਕਿਸੇ ਸਿਆਣੇ ਬਿਆਣੇ ਸਿੱਖ ਨੂੰ ਕਹੀਏ ਵੀ ਭਾਈ ਘਨਈਆ ਜੀ ਦਾ ਪਿੰਡ ਕਿਹੜਾ ਸੀ, ਜਾਂ ਭਾਈ ਵਿਧੀ ਚੰਦ ਦੇ ਕੁਝ ਬਾਰੇ, ਮਤਲਬ ਜਿਹੜੇ ਸਾਡੇ ਸਿੱਖ ਨਾਇਕ ਨੇ ਉਹਨਾਂ ਬਾਰੇ ਕਿਸੇ ਨੂੰ ਤੜਕ ਦੇਣੇ ਪੁੱਛ ਲਈਏ ਤਾਂ ਸਾਡੇ ਬੰਦੇ ਨੂੰ 5-10 ਮਿੰਟ ਗੱਲ ਜੀ ਨਹੀਂ ਆਉਣੀ ਵੀ ਕੀ ਕਹਿੰਦੇ ਜੀ, ਕੀ ਕਰਦੇ ਆ ਮੈਨੂੰ ਪਤਾ ਨਹੀਂ। ਪਰ ਰਾਮਾਇਣ ਅਨਪੜ੍ਹ ਜੇ ਸਿੱਖ ਨੂੰ ਪੁੱਛ ਲਓ ਪੂਰੀ ਸੁਣਾ ਦੂ। ਸਾਨੂੰ ਰਾਮਾਇਣ ਤੇ ਮਹਾਭਾਰਤ ਕਿਉਂ ਪੂਰੀ ਚੇਤੇ ਆ? ਇਹ ਸਾਨੂੰ ਸਾਡੇ ਧਰਮ ਦਾ ਇਤਿਹਾਸ ਕਿਉਂ ਚੇਤੇ ਨਹੀਂ? ਇਹੀ ਸਵਾਲ। ਗੁਲਾਮ ਕੌਮ ਨੂੰ ਉਹਦੇ ਧਰਮ ਤੋਂ ਤੋੜਨਾ ਤੇ ਆਪ ਦਾ ਥੋਪਣਾ ਇਹ ਮਿਲਾਨ ਕੁੰਦਰੇ ਦੇ ਕਹਿਣ ਤੇ ਨਹੀਂ, ਇਹ ਸਾਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਸਾਡੇ ਨਾਲ ਇਹ ਬੀਤ ਰਹੀ। 18 ਦਸੰਬਰ ਨੂੰ ਹਿੰਦੂ ਅੱਤਵਾਦ ਦਾ, ਭਾਰਤੀ ਹਕੂਮਤ ਦਾ ਨੰਗਾ ਕੋਝਾ ਨਾਚ ਆਪਾਂ ਸਭ ਨੇ ਦੇਖਿਆ ਸੀ। ਜਦੋਂ ਇੱਕ ਹਿੰਦੂ ਅੱਤਵਾਦੀ ਸ਼ਾਮ ਦੇ ਵੇਲੇ ਜਦੋਂ ਦਰਬਾਰ ਸਾਹਿਬ ਦੇ ਵਿੱਚ ਕਥਾ ਕੀਰਤਨ ਦਾ ਪ੍ਰਵਾਹ ਰਹਿ ਰਸਤਾ ਚੱਲਦਾ ਹੁੰਦਾ, ਲਾਈਵ ਚੱਲਦਾ ਹੁੰਦਾ ਸਾਰੇ ਦੁਨੀਆ ਭਰ ਦੇ ਵਿੱਚ, ਉਹ ਛਾਲ ਮਾਰ ਕੇ ਅੰਦਰ ਹਮਲਾ ਕਰਨ ਆ ਵੜਿਆ। ਬਾਅਦ ਵਿੱਚ ਉਹਨੂੰ ਸੋਧ ਦਿੱਤਾ ਗਿਆ ਤੇ ਉਦੋਂ ਸ਼੍ਰੋਮਣੀ ਕਮੇਟੀ ਨੇ 5 ਲੱਖ ਦਾ ਇਸ਼ਤਿਹਾਰ ਦਿੱਤਾ ਸੀ ਇਨਾਮ ਕਿ ਜਿਹੜਾ ਇਹਦੀ ਪਛਾਣ ਦੱਸੂ। ਅੱਜ ਆਪਣੀ ਕੌਮ ਜਿੰਨੀਆਂ ਮਰਜ਼ੀ ਆਪਾਂ ਫੜਾ ਮਾਰੀ ਚੱਲੋ, ਨਾ ਤਾਂ ਆਪਾਂ ਪਤਾ ਕਰ ਸਕੇ ਆ ਵੀ ਉਹ ਕੌਣ ਸੀ ਤੇ ਕਿੱਥੋਂ ਦਾ ਸੀ ਤੇ ਉਹਦੇ ਬਾਰੇ ਕੁਝ ਸੋਚਦੇ, ਨਾ ਭਾਰਤੀ ਹਕੂਮਤ ਨੂੰ ਮਜਬੂਰ ਕਰ ਸਕੇ ਆ। ਜਿਨ੍ਹਾਂ ਨੂੰ ਚਾਅ ਚੜਿਆ ਰਹਿੰਦਾ ਵੀ ਭਾਰਤ ਮਾਤਾ ਸਾਡੀ ਆ, ਅਸੀਂ ਭਾਰਤੀ ਸੰਵਿਧਾਨ 'ਚ ਬੜਾ ਯਕੀਨ ਰੱਖਦੇ ਆ, ਆ ਬਾਦਲ ਕੇ, ਆ ਕਾਂਗਰਸੀ ਸਿੱਖ, ਆਪ ਵਾਲੇ ਸਿੱਖ ਤੇ ਹੋਰ ਜਿੰਨੇ ਤਰ੍ਹਾਂ ਦੇ ਵੈਰਾਈਟੀਆਂ ਨੇ, ਇਹਨਾਂ ਨੂੰ ਸ਼ਰਮ ਨਾਲ ਡੁੱਬ ਕੇ ਮਰ ਨਹੀਂ ਜਾਣਾ ਚਾਹੀਦਾ ਕਿ 4 ਸਾਲ ਦੇ ਵਿੱਚ ਉਹਦੀ ਮਿਹਨਤ ਕਰ ਲਓ ਇੰਡੀਅਨ ਸਿਸਟਮ ਦੀ ਕਿ ਸਾਨੂੰ ਦੱਸ ਤਾਂ ਦਿਓ ਉਹ ਬੁੱਚੜ ਉਹ ਕਿੱਥੋਂ ਦਾ ਸੀ ਤੇ ਕਿਉਂ ਭੇਜਿਆ ਸੀ ਤੇ ਕਿਹਨੇ ਭੇਜਿਆ ਸੀ। ਸੱਚੀ ਗੱਲ ਇਹ ਆ ਕਿ ਭਾਰਤੀ ਹਕੂਮਤ ਸਿੱਖਾਂ ਦੀਆਂ, ਸਿੱਖੀ ਦੀਆਂ ਜੜ੍ਹਾਂ ਵੱਢਣ ਮੌਕੇ ਇਕਜੁੱਟ ਇੱਕ ਮੁੱਠ ਹੋ ਕੇ ਅੱਗੇ ਚੱਲਦੀ ਆ। ਸਾਡੇ ਬੰਦਿਆਂ ਨੂੰ ਵਹਿਮ ਹੈਗਾ ਕਿ ਮੈਂ ਕਾਂਗਰਸ ਨਾਲ ਆ, ਮੈਂ ਅਕਾਲੀ ਦਲ ਨਾਲ ਆ, ਮੈਂ ਫਲਾਣੇ ਨੂੰ ਹਰਾਤਾ, ਮੈਂ ਫਲਾਣੇ ਨੂੰ ਜਿਤਾਤਾ। ਜਿਵੇਂ ਲੋਕਾਂ ਦਾ ਘਰਾਂ ਦੇ ਬਾਹਰ ਲਿਖ ਕੇ ਲਾਇਆ ਹੁੰਦਾ ਨਾ ਵੀ ਕੁੱਤਿਆਂ ਤੋਂ ਸਾਵਧਾਨ, ਉਵੇਂ ਲਿਖ ਕੇ ਲਾ ਲਓ ਹਿੰਦੂਇਜ਼ਮ ਤੋਂ ਸਾਵਧਾਨ। ਨਹੀਂ, ਤੁਹਾਡੇ ਧਰਮ ਨੂੰ, ਤੁਹਾਡੀ ਕੌਮ ਨੂੰ ਅਗਲੇ ਪਤਾ ਹੀ ਨਹੀਂ ਲੱਗਣ ਦੇਣਗੇ। ਜਿਵੇਂ ਇਸਲਾਮ ਵਾਲੇ ਪਿੱਟਦੇ ਆ ਇਹ ਗੰਗਾ ਦੇ ਦਹਾਨੇ 'ਚ ਆ ਕੇ ਸਾਡਾ ਸਾਰਾ ਇਸਲਾਮ ਜਿਹੜਾ ਉਹ ਕੁਝ ਹੋਰ ਹੀ ਬਣ ਕੇ ਰਹਿ ਗਿਆ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਮੌਕੇ ਪੰਜਾਬ ਭਰ ਦੇ ਵਿੱਚ ਬਲਾਕ ਸੰਮਤੀ, ਪੰਚਾਇਤ ਸੰਮਤੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਲੋਕ ਆਪੋ ਆਪਣੀ ਪਾਰਟੀ ਦੀ, ਆਪੋ ਆਪਣੀ ਧਿਰ ਦੀ, ਆਪੋ ਆਪਣੇ ਉਮੀਦਵਾਰ ਦੇ ਜਿੱਤ ਦੀ ਖੁਸ਼ੀ ਮਨਾ ਰਹੇ ਆ। ਤੇ ਖਾਸ ਗੱਲ ਇਹ ਆ ਕਿ ਜਿਸ ਬਾਦਲ ਦਲ ਨੂੰ ਸਿੱਖ ਜਗਤ ਨੇ ਪੂਰੀ ਤਰ੍ਹਾਂ ਰੱਦ ਕੀਤਾ ਸੀ ਅਕਾਲ ਤਖਤ ਸਾਹਿਬ ਤੋਂ, ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਜਿਸ ਧੜੇ ਨੂੰ ਸਭ ਤੋਂ ਵੱਧ ਸੇਕ ਲੱਗਿਆ ਸੀ, ਅੱਜ 1 ਸਾਲ ਬਾਅਦ ਹਾਲਾਤ ਇਹ ਨੇ ਕਿ ਥਾਂ ਥਾਂ ਤੋਂ ਉਸ ਬਾਦਲ ਧੜੇ ਦੇ ਉਮੀਦਵਾਰ ਜਿੱਤ ਰਹੇ। 2015 ਦੇ ਵਿੱਚ ਜਿਸ ਬਹਿਬਲ ਖੁਰਦ ਦੇ ਵਿੱਚ ਗੋਲੀ ਚੱਲੀ ਸੀ, ਬਹਿਬਲ ਕਲਾਂ ਕਾਂਡ, ਉੱਥੇ ਬਹਿਬਲ ਖੁਰਦ ਤੇ ਸਰਾਵਾਂ ਜਿਹੜੀਆਂ ਇਹ 2 ਸੀਟਾਂ ਸੀ, ਇਹ ਵੀ ਅੱਜ ਬਾਦਲ ਧੜੇ ਨੇ ਜਿੱਤੀਆਂ ਨੇ। ਇਹ ਤੋਂ ਅਗਲੀ ਗੱਲ ਜਿਹੜੀ ਹੈ, ਬਾਦਲ ਧੜੇ ਦੇ ਪੰਜਾਬ ਭਰ ਦੇ ਵਿੱਚ ਜਿੱਤਾਂ ਦੀ ਖਬਰ ਦੇ ਨਾਲ ਜਿਹੜੀ ਦੂਜੀ ਖਬਰ ਜੁੜੀ ਹੋਈ ਹੈ
ਬਈ ਆਮ ਆਦਮੀ ਪਾਰਟੀ ਦੇ ਜਿੰਨੇ ਵੱਡੇ ਆਗੂ ਨੇ, ਚਾਹੇ ਉਹ ਸੰਧਵਾ ਆ ਜਿਹੜਾ ਸਪੀਕਰ ਆ, ਤੇ ਚਾਹੇ ਕੁਲਦੀਪ ਸਿੰਘ ਧਾਲੀਵਾਲ ਤੇ ਇੱਕ ਉਹ ਬੀਬੀ ਨਰਿੰਦਰ ਕੌਰ, ਹੋਰ ਬੜੇ, ਉਹਨਾਂ ਤਕਰੀਬਨ ਸਾਰਿਆਂ ਦੇ ਬਾਰੇ ਖਬਰ ਆ ਰਹੀ ਆ ਵੀ ਉਹਨਾਂ ਦੇ ਆਪ ਦੇ ਪਿੰਡ ਦੇ ਵਿੱਚੋਂ ਆਮ ਆਦਮੀ ਪਾਰਟੀ ਚੋਣਾਂ ਹਾਰ ਗਈ। ਹੁਣ ਸਾਡੇ ਭੈਣ ਭਰਾ ਸੋਚਣਗੇ ਕਿ ਘੁਮਾਣ ਵਰਗੇ ਇੱਕ ਪਾਸੇ ਤਾਂ ਕਹਿੰਦੇ ਰਹਿੰਦੇ ਆ ਵੀ ਸਾਡਾ ਇਹੋ ਜਿਹੀਆਂ ਗੱਲਾਂ ਨਾਲ ਕੋਈ ਲਿੰਕ ਨਹੀਂ, ਮਤਲਬ ਨਹੀਂ, ਤੇ ਫਿਰ ਇਹ ਕਥਾ ਜੀ ਕਾਹਤੋਂ ਛੇੜ ਕੇ ਬਹਿ ਜਾਂਦਾ। ਗੱਲ ਇਹ ਹੈ ਵੀ ਤੁਹਾਡੇ ਆਲੇ ਦੁਆਲੇ 'ਚ ਜੋ ਕੁਝ ਵਾਪਰ ਰਿਹਾ ਹੁੰਦਾ, ਤੁਸੀਂ ਉਹਦੇ ਨਾਲ ਸਹਿਮਤ ਹੋਵੋ ਅਸਹਿਮਤ ਹੋਵੋ, ਪਰ ਤੁਸੀਂ ਉਹ ਤੋਂ ਨਿਰਲੇਪ ਨਹੀਂ ਰਹਿ ਸਕਦੇ। ਉਹਦੀ ਚਰਚਾ ਜਾਂ ਉਹਦੇ ਬਾਰੇ ਗੱਲ ਤੁਸੀਂ ਕਰਦੇ ਹੀ। ਮੈਨੂੰ ਚੇਤੇ ਆ ਰਿਹਾ ਵੀ 1997 ਦੇ ਵਿੱਚ ਕਾਂਗਰਸ ਵਰਗੀ ਬੁੱਚੜ ਜਮਾਤ ਦੇ ਸਤਾਏ ਹੋਏ ਪੰਜਾਬ ਨੇ ਗਏ ਗੱਡਵੀਂ ਵੋਟ ਅਕਾਲੀ ਦਲ ਨੂੰ ਪਾਈ ਸੀ। ਵਾਅਦੇ ਜਿਹੜੇ ਬਾਅਦ ਵਿੱਚ ਲਾਰੇ ਸਾਬਤ ਹੋਏ ਅਕਾਲੀ ਲੀਡਰਸ਼ਿਪ ਦੇ, ਉਹਨਾਂ ਦੀ ਗੱਲ ਛੱਡੋ। ਜਿਹੜੀ ਗੱਲ ਆਪਾਂ ਸਾਰੇ ਕਹਿੰਦੇ ਆ ਵੀ ਵੋਟਾਂ ਤੋਂ ਪਹਿਲਾਂ 1997 ਵਾਲੀਆਂ ਤੋਂ ਥਾਂ ਥਾਂ ਤੇ ਅਕਾਲੀ ਲੀਡਰਸ਼ਿਪ ਨੇ ਇਹ ਐਲਾਨ ਕੀਤੇ ਸੀ ਕਿ ਖਾੜਕੂ ਲਹਿਰ ਨੂੰ ਦਬਾਉਣ ਦੇ ਨਾਂ ਹੇਠ ਪੰਜਾਬ ਦੇ ਵਿੱਚ ਜਿਨ੍ਹਾਂ ਜ਼ਾਲਮ ਪੁਲਸੀਆਂ ਨੇ ਬੁੱਚੜਪੁਣਾ ਕੀਤਾ, ਉਹਨਾਂ ਸਾਰਿਆਂ ਨੂੰ ਫੜ ਕੇ ਅੰਦਰ ਦਿਆਂਗੇ ਤੇ ਬੇਦੋਸ਼ੇ ਜਿਹੜੇ ਬੇਸ਼ੁਮਾਰ ਸਿੱਖ ਅੰਦਰ ਦਿੱਤੇ ਹੋਏ ਨੇ ਉਹਨਾਂ ਨੂੰ ਬਾਹਰ ਕੱਢਾਂਗੇ। ਇਹ ਗੱਲ ਇਉਂ ਕਹੀ ਜਾਂਦੀ ਸੀ ਵੀ ਉਧਰ ਅਸੀਂ ਸਹੁੰ ਚੱਕਣੀ ਆ ਤੇ ਇੱਧਰ ਜੇਲ੍ਹਾਂ ਦੇ ਦਰਵਾਜ਼ੇ ਖੋਲ ਦੇਣੇ। ਦੂਜੀ ਗੱਲ ਕਿ ਇੱਕ ਕਮਿਸ਼ਨ ਬਣਾਇਆ ਜਾਊਗਾ ਜੋ ਪਿਛਲੇ 15-20 ਸਾਲ ਪੰਜਾਬ ਦੇ ਵਿੱਚ ਵਾਪਰਿਆ ਉਹਦੀ ਇੱਕ ਜਾਂਚ ਕਰਵਾਈ ਜਾਊ। ਆਮ ਬੰਦਿਆਂ ਨੂੰ ਇਉਂ ਲੱਗਦਾ ਸੀ ਕਿ ਜਿਵੇਂ ਕਈ ਮੁਲਕਾਂ ਦੇ ਵਿੱਚ ਇਸ ਤਰੀਕੇ ਨਾਲ ਬਾਅਦ ਵਿੱਚ ਕਤਲੇਆਮਾਂ ਤੋਂ ਬਾਅਦ ਵਿੱਚ, ਨਸਲਕੁਸ਼ੀਆਂ ਤੋਂ ਬਾਅਦ ਵਿੱਚ ਕਮਿਸ਼ਨ ਬਣਾਏ ਜਾਂਦੇ, ਟਰੁੱਥ ਕਮਿਸ਼ਨ ਕਹਿ ਲਿਆ ਜਾਂਦਾ, ਤੇ ਉੱਥੇ ਫਿਰ ਖੁੱਲਾ ਸੱਦਾ ਦਿੱਤਾ ਜਾਂਦਾ ਕਿ ਆਪੋ ਆਪਣੇ ਆਪ ਹੀ ਤੁਸੀਂ ਜਿਹੜੀਆਂ ਕਰਤੂਤਾਂ ਕੀਤੀਆਂ ਹੋਈਆਂ ਨੇ ਉਹ ਆ ਕੇ ਦੱਸ ਦਿਓ, ਤੇ ਉਹਨਾਂ ਨੂੰ ਕੋਈ ਸਜ਼ਾਵਾਂ ਜਾਂ ਹੋਰ ਤਾਂ ਕੁਝ ਨਹੀਂ, ਪਰ ਇੱਕ ਵਾਰ ਸਾਰੀਆਂ ਧਿਰਾਂ ਨੂੰ ਮਾਨਸਿਕ ਤੌਰ ਤੇ ਸ਼ਾਂਤ ਕਰਨ ਦੇ ਲਈ ਕਾਫੀ ਸਹਾਇਕ ਤੌਰ ਤੇ ਇਹ ਟਰੁੱਥ ਕਮਿਸ਼ਨ ਵਰਤਿਆ ਜਾਂਦਾ। ਬੜੀਆਂ ਵੱਡੀਆਂ ਵੱਡੀਆਂ ਆਸਾਂ ਜਿਹੜੀਆਂ ਸੀਗੀਆਂ ਉਹ ਅਕਾਲੀ ਲੀਡਰਸ਼ਿਪ ਦੇ ਇਹਨਾਂ ਬਿਆਨਾਂ ਦੇ ਨਾਲ ਬੱਝੀਆਂ। ਪਰ ਆਪਾਂ ਇੱਕ ਗੱਲ ਇੱਥੋਂ ਇਹ ਵੀ ਮੰਨ ਲਈਏ ਕਿ ਜੇ ਇਹ ਐਲਾਨ ਅਕਾਲੀ ਲੀਡਰਸ਼ਿਪ ਨਾ ਵੀ ਕਰਦੀ ਤਾਂ ਵੀ ਜਿਹੜੀ ਦੂਜੀ ਬਰਾਬਰ ਜਮਾਤ ਕਾਂਗਰਸ ਪਾਰਟੀ ਸੀ, ਜੋ ਬਿਆਨ ਤੇ ਬੁੱਚੜ ਨੇ ਜ਼ੁਲਮ ਕੀਤੇ ਸੀ ਤੇ ਜੋ ਕੁਝ ਪਿਛਲੇ ਲੰਮੇ ਦੌਰ ਵਿੱਚ ਕਾਂਗਰਸ ਕਰੀ ਬੈਠੀ ਸੀ, ਉਸ ਇਲੈਕਸ਼ਨ ਵਿੱਚ ਕਾਂਗਰਸ ਦਾ ਸੂਪੜਾ ਸਾਫ਼ ਹੋਣਾ ਹੀ ਹੋਣਾ ਸੀ ਤੇ ਅਕਾਲੀ ਦਲ ਨੇ ਜਿੱਤਣਾ ਹੀ ਜਿੱਤਣਾ ਸੀ। ਇਹਨਾਂ ਐਲਾਨਾਂ ਨਾਲ ਤਾਂ ਇਹ ਹੋਇਆ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਦਲ, ਜਿਹੜਾ ਖਾਲਿਸਤਾਨੀ ਸਫਾ ਜਾਂ ਧਿਰਾਂ ਵੱਲੋਂ ਪਿਆਰ ਜਿਹਨੂੰ ਮਿਲਿਆ ਹੋਇਆ ਸੀ, ਉਹਦਾ ਏਜੰਡਾ ਵੀ ਕਮਜ਼ੋਰ ਪੈ ਗਿਆ, ਕਿਉਂਕਿ ਉਹ ਗੱਲਾਂ ਇਹ ਰਵਾਇਤੀ ਪਰੰਪਰਾਵਾਦੀ ਅਕਾਲੀ ਲੀਡਰਸ਼ਿਪ ਕਰਕੇ ਉਹਨਾਂ ਨੂੰ ਨਿਸਲ ਕਰ। ਖੈਰ, ਇਲੈਕਸ਼ਨਾਂ ਜਿੱਤੀਆਂ ਗਈਆਂ। ਇਲੈਕਸ਼ਨਾਂ ਤੋਂ ਬਾਅਦ ਬਾਦਲ ਸਾਹਿਬ ਮੁੱਕਰ ਗਏ। ਜਥੇਦਾਰ ਕੁਲਦੀਪ ਸਿੰਘ ਵਡਾਲੇ ਨੂੰ ਤਾਂ ਸਿੱਧੀ, ਜਿਵੇਂ ਕਹਿੰਦੇ ਹੁੰਦੇ ਆ ਵੀ ਪੂਰੀ ਬੇਇੱਜ਼ਤੀ ਕਰਨ ਵਾਲੀ ਬੋਲੀ ਵਿੱਚ ਕਿਹਾ ਵੀ ਇਹੋ ਜਿਹੀਆਂ ਗੱਲਾਂ ਮੁੜ ਕੇ ਨਹੀਂ ਮੇਰੇ ਨਾਲ ਕਰਨੀਆਂ, ਵੱਡੇ ਬਾਦਲ ਨੇ। ਜਥੇਦਾਰ ਜਗਦੇਵ ਸਿੰਘ ਤਲਵੰਡੀ, ਜਿਹਦਾ ਸਕਾ ਭਤੀਜਾ ਭਾਈ ਚਰਨਜੀਤ ਸਿੰਘ ਚੰਨੀ ਤਲਵੰਡੀ ਸਾਡੇ ਵਾਲੇ ਗਰੁੱਪ ਦਾ ਆਗੂ, ਲੌਂਗੋਵਾਲ ਕਾਂਡ ਸਮੇਤ ਹੋਰ ਬਹੁਤ ਸਾਰੀਆਂ ਜਿਹੜੀਆਂ ਉਸ ਦੌਰ ਦੀਆਂ ਘਟਨਾਵਾਂ ਨੇ ਉਹਨਾਂ ਦਾ ਹੀਰੋ, ਜਿਨ੍ਹਾਂ ਨੂੰ ਸਾਡੇ ਜਿਹੜੇ ਸਤਿਕਾਰਤ ਜੁਝਾਰੂ ਸ਼ਹੀਦ ਹੋਏ ਆ ਕਈ ਸਿੰਘ,
ਉਹ ਖਾਲਿਸਤਾਨ ਦਾ ਰਾਸ਼ਟਰਪਤੀ ਕਹਿ ਕੇ ਵੀ ਪਿਆਰ ਨਾਲ ਗੱਲ ਕਰਦੇ ਰਹੇ। ਸੋ ਭਾਈ ਚਰਨਜੀਤ ਸਿੰਘ ਚੰਨੀ ਤਲਵੰਡੀ ਤੇ ਪਰਿਵਾਰ ਦੇ ਭਾਵੇਂ ਜਥੇਦਾਰ ਤਲਵੰਡੀ ਨਾਲ ਇੱਕ ਮੌਕੇ ਤੇ ਬੇਇਤਫਾਕੀ ਵੀ ਰਹੀ, ਪਰ 1997 ਵਾਲੀਆਂ ਇਲੈਕਸ਼ਨਾਂ ਤੋਂ ਬਾਅਦ ਸਾਡੇ ਰਾਏਕੋਟ ਜਗਰਾਉਂ ਵਾਲੀ ਬੈਲਟ ਦੇ ਸਿੱਖ ਸੰਘਰਸ਼ ਨਾਲ ਜੁੜੇ ਹੋਏ ਬਹੁਤ ਸਾਰੇ ਸਿੰਘਾਂ ਨੂੰ ਇਹ ਪਰਿਵਾਰ ਆਪਦੇ ਨਾਲ ਤੋਰਨ ਵਿੱਚ ਸਫਲ ਰਿਹਾ ਸੀ। ਗੱਲ ਉੱਥੇ ਵੀ ਇਹੀ ਸੀ ਕਿ ਜਦੋਂ ਹੁਣ ਅਕਾਲੀ ਸਰਕਾਰ ਬਣਨ ਜਾ ਰਹੀ ਆ ਤੇ ਜੋ ਆਪਣੇ ਨਾਲ ਬਤੌਰ ਸਿੱਖ ਜ਼ੁਲਮ ਹੋਇਆ ਉਹਦਾ ਹੁਣ ਜਦੋਂ ਆਪਾਂ ਹਿਸਾਬ ਕਿਤਾਬ ਕਰਵਾਉਣਾ ਤਾਂ ਫਿਰ ਹਰ ਖਿੱਤੇ ਦੇ ਵਿੱਚ ਅਕਾਲੀ ਦਲ ਦੀ ਹਮਾਇਤ ਕਰਨੀ ਬਣਦੀ ਹੈ। ਖੈਰ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਜਿਨ੍ਹਾਂ ਨਾਲ ਮੇਰੀਆਂ ਖੁਦ ਸਿੱਧੇ ਤੌਰ ਤੇ ਅਸੀਂ ਬੈਠਦੇ ਖੜਦੇ ਰਹੇ ਹਾਂ, ਉਹਨਾਂ ਨੇ ਵੀ ਇਹ ਗੱਲ ਇੱਕ ਵਾਰੀ ਤਰੀਕੇ ਨਾਲ ਜਚਾਤੀ ਸੀ ਕਿ ਇਹਨਾਂ ਤੇਲਾਂ 'ਚ ਤੇਲ ਹੈ ਨਹੀਂ, ਬਾਦਲ ਪਰਿਵਾਰ ਤੋਂ, ਬਾਦਲ ਸਰਕਾਰ ਤੋਂ ਕੁਝ ਨਹੀਂ ਹੋਣਾ। ਗੱਲ ਇਹ ਹੈ ਬਈ 1997 ਚ ਜਦੋਂ ਇਲੈਕਸ਼ਨਾਂ ਹੋਈਆਂ ਸੀ, ਪਿੰਡਾਂ ਦੀਆਂ ਮੋੜਾਂ ਤੇ ਬੈਠਣ ਵਾਲੇ ਬਜ਼ੁਰਗ ਇਹ ਮੰਨ ਕੇ ਬਹਿ ਗਏ ਸੀ ਵੀ ਜਿੰਨਾ ਮਾੜਾ ਗਲਤ ਕਾਂਗਰਸ ਕਰੀ ਬੈਠੀ ਆ, ਅੱਜ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਪੰਚਾਇਤ ਮੈਂਬਰ ਵੀ ਕਾਂਗਰਸ ਦਾ ਨਹੀਂ ਜਿੱਤਣਾ। ਇਹ ਗੱਲ ਛੋਟੀ ਜੀ ਨਹੀਂ ਹੈ, ਇਹਦੇ ਅਰਥ ਬਹੁਤ ਵੱਡੇ ਨੇ। ਕਿੰਨੀ ਨਫ਼ਰਤ, ਕਿੰਨਾ ਕੜੱਤਣ, ਪਰ 5 ਸਾਲ ਦੇ ਵਿੱਚ ਜਿਹੜੀ ਅਗਲੀ ਪੰਜਾਬ ਵਿਧਾਨ ਸਭਾ ਦੀ ਇਲੈਕਸ਼ਨ ਸਨ 2002 ਵਿੱਚ ਹੋਣੀ ਸੀ, ਉਦੋਂ ਤੱਕ ਬਾਦਲ ਪਰਿਵਾਰ ਨੇ, ਬਾਦਲ ਸਰਕਾਰ ਨੇ ਇਹੋ ਜਿਹਾ ਮਾਹੌਲ ਸਿਰਜ ਦਿੱਤਾ, ਦਿਨ ਰਾਤ ਇੱਕ ਕੀਤਾ ਕਿ ਜਿਹੜਾ ਪੰਜਾਬ ਕਾਂਗਰਸ ਬਾਰੇ ਸੋਚਦਾ ਸੀ ਕਿ ਅੱਜ ਤੋਂ ਬਾਅਦ ਤਾਂ ਇੱਥੇ ਇਹਨਾਂ ਦਾ ਪੰਚਾਇਤ ਮੈਂਬਰ ਵੀ ਨਹੀਂ ਜਿੱਤਣਾ, ਉਸ ਕਾਂਗਰਸ ਨੂੰ ਜਿਤਾਉਣ ਲਈ, ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਲਈ ਸਨ 2002 ਵਿੱਚ ਉਹੀ ਪੰਜਾਬ ਜਿਵੇਂ ਕਹਦੇ ਵੀ ਪੂਰਨ ਤੌਰ ਤੇ ਤਿਆਰ ਹੋਇਆ ਬੈਠਾ। ਇਹ ਗੱਲ ਨੂੰ ਸਿਆਸਤ ਦੇ ਨਜ਼ਰੀਏ ਤੋਂ ਥੋੜਾ ਜਿਹਾ ਕਦੇ ਵਿਚਾਰਨ ਦੀ ਆਪਾਂ ਕੋਸ਼ਿਸ਼ ਨਹੀਂ ਕਰਦੇ, ਪਰ ਕਰਨੀ ਚਾਹੀਦੀ ਹੈ ਕਿ ਇੱਕ ਪਾਸੇ ਹੁਣ ਬਾਦਲ ਦਲ ਦੇ ਜਿਹੜੇ ਆਗੂ ਨੇ ਉਹ ਮਿਹਣਾ ਮਾਰਦੇ ਆ ਸਿੱਖ ਕੌਮ ਨੂੰ ਕਿ ਤੁਸੀਂ ਤਾਂ ਉਸ ਕਾਂਗਰਸ ਨੂੰ ਵੀ ਸੱਤਾ 'ਚ ਲੈ ਆਂਦਾ ਇੱਥੇ। ਬੇਅੰਤ ਸਿੰਘ ਵਾਲੀ ਗੱਲ ਨੂੰ ਛੱਡੋ, ਜਿਹੜਾ 2 ਵਾਰੀ ਕੈਪਟਨ ਬਣਿਆ ਅਮਰਿੰਦਰ ਸਿੰਘ ਮੁੱਖ ਮੰਤਰੀ, ਤੁਸੀਂ ਤਾਂ ਉਹ ਕਾਂਗਰਸ ਵੀ ਜਿਤਾਉਂਦੇ ਰਹੇ ਹੋ ਜਿਹਨੇ ਆਹ ਕੀਤਾ ਤੇ ਉਹ ਕੀਤਾ। ਇਹ ਗੱਲ ਕਹਿ ਕੇ ਤੁਸੀਂ ਅਕਸਰ ਅਕਾਲੀ ਲੀਡਰਸ਼ਿਪ ਦੇ, ਬਾਦਲ ਧੜੇ ਦੇ ਆਗੂਆਂ ਨੂੰ ਸ਼ੁੱਧ ਪੰਜਾਬੀ ਦਾ ਅੱਖਰ ਵਰਤ ਲੈਣਾ ਚਾਹੀਦਾ ਵੀ ਕੁੱਤੇ ਭਕਾਈ ਕਰਦਿਆਂ ਨੂੰ ਤੁਸੀਂ ਇਹ ਦੇਖਿਆ ਹੋਣਾ। ਪਰ ਸੱਚਾਈ ਇਹ ਹੈ ਕਿ ਇਹ ਦਿਨ ਲੈ ਕੇ ਕਿਹਨੇ ਆਂਦੇ? ਇਹ ਲੈ ਕੇ ਆਂਦੇ ਬਾਦਲ ਪਰਿਵਾਰ ਨੇ, ਬਾਦਲ ਦਲ ਨੇ, ਬਾਦਲ ਸਰਕਾਰ ਨੇ। ਪੰਜਾਬ ਨੇ, ਪੰਥ ਨੇ ਤਾਂ ਮਿਥ ਲਿਆ ਸੀ ਵੀ ਕਾਂਗਰਸ ਨੂੰ ਕਦੇ ਆਪਾਂ ਨੇੜੇ ਨਹੀਂ ਲਾਉਣਾ। ਇਹਨਾਂ ਨੇ ਇਹ ਮਿਥ ਲਿਆ ਕਿ ਹੁਣ ਕਾਂਗਰਸ ਵੱਲ ਤਾਂ ਇਹਨਾਂ ਲੋਕਾਂ ਨੇ ਜਾਣਾ ਨਹੀਂ ਤੇ ਆਪਾਂ ਜੋ ਮਰਜ਼ੀ ਕਰੋ। ਜੋ ਮਰਜ਼ੀ ਕਰਨ ਦੇ ਵਿੱਚ ਇੱਕ ਤਾਂ ਪੰਜਾਬ ਦੀ ਲੁੱਟ ਖਸੁੱਟ, ਦੂਜਾ ਜਿਹੜਾ ਜਿਸ ਕੰਮ ਲਈ, ਜਿਸ ਗੱਲ ਲਈ ਆਪਾਂ ਲੜੇ ਸੀ, ਉਹ ਸੀ ਸਾਡੀ ਆਇਡੈਂਟੀਟੀ ਦਾ ਕ੍ਰਾਈਸਿਸ, ਸਾਡੀ ਹੋਂਦ ਹਸਤੀ ਦਾ ਸਵਾਲ, ਸਾਡੇ ਸਿੱਖ ਇਤਿਹਾਸ, ਸਿੱਖ ਫਲਸਫੇ, ਸਿੱਖ ਕੌਮ ਦੀ ਪਛਾਣ ਦਾ ਸਵਾਲ। ਜਿਸ ਗੱਲ ਦੇ ਲਈ ਅਸੀਂ ਧਰਮ ਯੁੱਧ ਮੋਰਚਾ ਲਾਇਆ ਸੀ, ਜਿਸ ਗੱਲ ਦੇ ਵਿੱਚੋਂ ਖਾਲਿਸਤਾਨ ਦਾ ਮੁੱਦਾ ਨਿਕਲਿਆ ਸੀ, ਇਹ ਸਾਰੀ ਗੱਲ ਜਿਹੜੀ ਹੈ ਬਹੁਤ ਅਰਥ ਰੱਖਦੀ ਗੱਲ ਹੈ ਕਿ 1997 ਤੋਂ ਲੈ ਕੇ 2002 ਦੇ ਵਿਚਾਲੇ ਸਾਡੇ ਬੰਦਿਆਂ ਨੂੰ ਇਹ ਤਾਂ ਚੇਤੇ ਆ ਕਿ ਜੀ ਬੜੀ ਕਰਪਸ਼ਨ ਕੀਤੀ ਸੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਤਕਰੀਬਨ ਸਾਰੇ ਹੀ ਅਕਾਲੀ ਦਲ ਦੇ ਆਗੂਆਂ ਤੇ ਮੁਕੱਦਮੇ ਬਣਾਏ ਸੀ। ਪਰ ਇਹ ਨਹੀਂ ਚੇਤੇ ਕਿ ਉਹਨਾਂ ਸਮਿਆਂ ਦੇ ਵਿੱਚ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲਾ ਪ੍ਰੋਜੈਕਟ, ਜਿਹੜਾ ਕਾਂਗਰਸ ਦੇ ਰਾਜ ਵਿੱਚ ਸਿੱਧੇ ਤੌਰ ਤੇ ਸਿੱਖਾਂ ਦਾ ਕਤਲੇਆਮ ਕਰਦਾ ਸੀ, ਤੇ ਇੱਧਰ ਨਵੇਂ ਤਰੀਕੇ ਨਾਲ ਆਰਐਸਐਸ ਨੇ, ਭਗਵੇਂ ਬ੍ਰਿਗੇਡ ਨੇ ਬਾਦਲ ਕਿਆਂ ਨੂੰ ਦੇਤਾ ਵੀ ਹੁਣ ਤੁਸੀਂ ਆਹ ਕੰਮ ਕਰੋ। ਜਿਹੜੀਆਂ ਕਿਤਾਬਾਂ ਦਾ ਰੌਲਾ
ਆ ਪਿੱਛੇ ਜੇ ਜਦੋਂ ਕਾਂਗਰਸ ਦਾ ਕੈਪਟਨ ਦਾ ਦੁਬਾਰਾ ਰਾਜ ਆਇਆ ਉਦੋਂ ਖਤਮ ਹੋਇਆ ਸੀ, ਤੇ ਹੁਣ ਫੇਰ ਆਹ ਪਿੱਛੇ ਜੇ ਚੰਡੀਗੜ੍ਹ ਦੇ ਵਿਦਵਾਨ ਉਹ ਮੁੱਦਾ ਚੱਕੀ ਫਿਰਦੇ ਆ ਤੇ ਪਰਚਾ ਵੀ ਦਰਜ ਹੋਇਆ। ਜਿਹੜੀਆਂ ਸਿੱਖ ਇਤਿਹਾਸ ਨੂੰ ਬਾਹਮਣਵਾਦੀ ਨਜ਼ਰੀਏ ਤੋਂ ਲਿਖੀਆਂ +2 ਦੀਆਂ 12ਵੀਂ ਦੀਆਂ ਕਿਤਾਬਾਂ ਦਾ, ਇਤਿਹਾਸ ਦੀ ਕਿਤਾਬ ਦਾ ਰੌਲਾ, ਉਹ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ ਆ ਕੇ ਚਲੋ ਹਟਾਈ ਗਈ ਕਿਤਾਬ ਇਤਿਹਾਸ ਦੀ। ਪਰ ਅਸਲ ਵਿੱਚ ਉਹ ਕਿਤਾਬ ਲੱਗੀ ਕਦੋਂ ਸੀ? ਉਹ ਲੱਗੀ ਸੀ ਜਦੋਂ 1997 ਤੋਂ 2002 ਦੇ ਵਿਚਾਲੇ। ਉਸ ਮੌਕੇ ਇਹ ਕੱਲੀ ਨਹੀਂ, ਇਹੋ ਜੀਆਂ ਹਜ਼ਾਰਾਂ ਕਰਤੂਤਾਂ ਜਿਹੜੀਆਂ ਨੇ ਉਹ ਹੋਈਆਂ, ਜਿਨ੍ਹਾਂ ਚੋਂ ਜਦੋਂ ਪੰਜਾਬ ਦੇ ਪਿੰਡਾਂ ਦੇ ਵਿੱਚ ਆਰਐਸਐਸ ਨੇ ਪ੍ਰੋਗਰਾਮ ਕੀਤੇ ਤੇ ਜੜਾਂ ਲਾਈਆਂ। ਅੱਜ ਜਦੋਂ ਵੀਰਵਾਲ ਦਿਵਸ ਦਾ ਇਹ ਫੋਕੇ ਜਿਹੇ ਤਰੀਕੇ ਨਾਲ ਵਿਰੋਧ ਕਰਕੇ ਲੋਕਾਂ ਦੇ ਵਿੱਚ ਆਪਦਾ ਵਹਿਮ ਭਰਮ ਪਾਉਣ ਦੀ ਕੋਸ਼ਿਸ਼ ਕਰਦੇ ਆ ਬਾਦਲ ਦਲ ਵਾਲੇ, ਤਾਂ ਅਗਲੇ ਕਹਿੰਦੇ ਆ ਵੀ ਤੁਸੀਂ ਇਹ ਸਾਰਾ ਕੁਝ ਕਰਵਾਇਆ। ਜਿਸ ਭਾਗਵੇਂ ਬ੍ਰਿਗੇਡ ਦੀਆਂ ਹਰਕਤਾਂ ਤੋਂ ਅੱਜ ਸਿੱਖ ਜਗਤ ਦੁਖੀ ਹੈ, ਉਹਦੀਆਂ ਜੜਾਂ ਲਵਾਈਆਂ ਕਿਹਨੇ? ਇਹਨਾਂ ਨੇ ਲਵਾਈ। ਜਦੋਂ ਰਾਜਨੀਤਿਕ ਗੱਠਜੋੜ ਕੀਤੇ ਜਾਂਦੇ ਆ, ਸਮਝੌਤੇ ਕੀਤੇ ਜਾਂਦੇ ਆ, ਉਹ ਸਿਰਫ ਰਾਜਨੀਤਿਕ ਗੱਠਜੋੜ ਹੁੰਦੇ ਆ। ਪਰ ਬਾਦਲ ਕਿਆ ਨੇ ਸਿੱਖ ਕੌਮ ਦੇ ਹਿੱਤ ਹੀ ਵੇਚ ਦਿੱਤੇ। ਇਹਨਾਂ ਨੂੰ ਇਹ ਹੱਕ ਕਿਹਨੇ ਦਿੱਤਾ ਸੀ? ਜਦੋਂ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦੇ ਆ, ਉਹ ਸਾਡੀ ਕੌਮ ਦੀ ਰਾਜਨੀਤਿਕ ਸਾਰੀਆਂ ਗੱਲਾਂ ਤੋਂ ਨਿਰਲੇਪ ਰਹਿਣ ਵਾਲੀ ਇੱਕ ਵੱਖਰੀ ਵਿਲੱਖਣ ਸੰਸਥਾ ਦੇ ਰੂਪ ਦੇ ਵਿੱਚ, ਤੇ ਉੱਪਰੋਂ ਅਕਾਲ ਤਖਤ ਸਾਹਿਬ ਉਦੋਂ ਵੀ ਵੱਡੀ ਗੱਲ ਇਤਿਹਾਸ ਵਿੱਚ ਰਹੇ। ਪਰ ਜਦੋਂ ਬਾਦਲ ਕਿਆਂ ਦੇ ਕੋਲ ਸਾਰੀ ਪਾਵਰ ਆ ਗਈ, ਦਿੱਲੀ ਕਮੇਟੀ ਵੀ ਚਲੀ ਗਈ ਉਹਨਾਂ ਕੋਲ, ਬੀਜੇਪੀ ਨੇ, ਆਰਐਸਐਸ ਨੇ ਕਿਹਾ ਇਹਨਾਂ ਨੂੰ ਹੋਰ ਦਿਓ ਜੋ ਵੀ ਮੰਗਦੇ ਆ, ਹਰਿਆਣੇ ਪਟਨਾ ਸਾਹਿਬ, ਹਜੂਰ ਸਾਹਿਬ, ਸਭ ਥਾਂ ਤੇ ਇਹਨਾਂ ਦਾ ਕਬਜ਼ਾ ਕਰਾਓ ਕਿਉਂਕਿ ਆਪਣਾ ਕੰਮ ਕਰਨਗੇ। ਸੋ ਜਿਹੜੀਆਂ ਗੱਲਾਂ ਲਈ ਰਾਸ਼ਟਰੀ ਸਿੱਖ ਸੰਗਤ ਖੜੀ ਕਰਨੀ ਪੈਂਦੀ ਰਹੀ, ਉਹ ਸਾਰੀਆਂ ਤਾਂ ਬਾਦਲ ਪਰਿਵਾਰ ਨੇ ਉਹੀ ਸਾਂਭ ਲਿਆ ਕੰਮ। ਅੱਜ ਇਹ ਗੱਲ ਇਸ ਕਰਕੇ ਕਰ ਰਹੇ ਆ ਕਿ ਇਸ ਮੌਕੇ ਜਿਹੜਾ ਵੀਰਵਾਲ ਦਿਵਸ ਦਾ ਆਪਣੇ ਗਲ ਪੰਗਾ ਪਾ ਦਿੱਤਾ ਗਿਆ, ਜਿਹਦਾ ਆਪਾਂ ਸਾਰੇ ਵਿਰੋਧ ਕਰ ਰਹੇ ਹਾਂ, ਤੇ ਆਰਐਸਐਸ ਦੀਆਂ ਹੋਰ ਟੇਢੀਆਂ ਵਿੰਗੀਆਂ ਚਾਲਾਂ, ਅੱਜ ਬਹੁਤ ਸਾਰੇ ਭਰਾਵਾਂ ਨੂੰ ਇਹ ਗੱਲ ਵਿਸ਼ਾ ਨਹੀਂ ਲੱਗ ਰਹੀ ਹੋਣੀ ਵੀ ਆਰਐਸਐਸ ਤਾਂ ਇਹ ਕੁਝ ਬੜੇ ਚਿਰ ਤੋਂ ਕਰਦੀ ਫਿਰਦੀ ਹੈ। ਪਰ ਇਹੋ ਜੀਆਂ ਗੱਲਾਂ ਹੀ ਇੱਕ ਦਿਨ ਸਾਡੇ ਭਵਿੱਖ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਿਪਤਾ ਬਣਨੀਆਂ ਨੇ। ਟੀਵੀ ਚੈਨਲਾਂ ਦੇ ਉੱਤੇ ਕਦੇ ਮੁਸਲਮਾਨਾਂ ਦੀ ਜੋ ਕੁੱਤੇ ਖਾਣੀ ਇੰਡੀਅਨ ਚੈਨਲਾਂ ਤੇ ਹੁੰਦੀ ਆ, ਉਹਨੂੰ ਦੇਖੋ, ਇਹ ਵਾਰੀ ਸਾਡੀ ਵੀ ਆਉਣੀ। ਤੇ ਸਾਡੀ ਕੌਮ ਦੇ ਵਿੱਚੋਂ ਸਭ ਤੋਂ ਲੰਡੂ ਤੇ ਸਭ ਤੋਂ ਹਲਕਾ ਬੰਦਾ ਅਗਲਿਆਂ ਨੇ ਬਿਠਾ ਕੇ ਉਹਨੂੰ ਕਿਹਾ ਕਰਨਾ ਕਿ ਵੀਰਵਾਲ ਦਿਵਸ ਇਹ ਜੀ ਖਾਲਸਾ ਪੰਥ ਦੀ ਸਾਧਨਾ ਹੀ ਹਿੰਦੂ ਧਰਮ ਲਈ ਹੋਈ ਆ, ਤੇ ਆਹ ਤੇ ਉਹ ਪਿੱਟੀ ਚਲਿਓ, ਉੱਥੇ ਵੀ ਸੰਵਿਧਾਨ 'ਚ ਆਹ ਲਿਖਿਆ ਤੇ ਉਹ ਲਿਖਿਆ। ਸੰਵਿਧਾਨ 'ਚ ਤਾਂ ਲਿਖਿਆ ਹੋਇਆ ਵੀ ਸਿੱਖ ਕਿਰਪਾਨ ਧਾਰਨ ਕਰ ਸਕਦਾ, ਇੱਥੇ ਚੌਥੇ ਕੁ ਦਿਨ ਘੇਰਿਆ ਹੁੰਦਾ ਕੋਈ ਲੈ ਕੇ ਗੇੜਾ ਕੱਢੇ ਤਾਂ ਸਹੀ। ਸੰਵਿਧਾਨ 'ਚ ਤਾਂ ਲਿਖਿਆ ਹੋਇਆ ਵੀ ਸਿੱਖ ਵੱਖਰੀ ਕੌਮ ਹੈਗੀ ਆ, ਇੱਥੇ ਕੌਣ ਮੰਨਦਾ? ਕੁਝ ਬੰਦੇ ਜਿਨ੍ਹਾਂ ਚੋਂ ਤਰਲੋਚਨ ਸਿੰਘ ਮੈਂਬਰ ਪਾਰਲੀਮੈਂਟ, ਉਹ 24 ਘੰਟੇ ਇਹੀ ਟੁਣੀ ਵਜਾਈ ਜਾਣਗੇ ਇਹ ਜੀ ਭਾਰਤੀ ਸੰਵਿਧਾਨ 'ਚ ਐ ਲਿਖਿਆ ਹੋਇਆ, ਫਲਾਨੇ ਕਾਨੂੰਨ 'ਚ ਆਹ ਲਿਖਿਆ ਹੋਇਆ। ਭਾਈ ਜਦੋਂ ਉਹਨਾਂ ਦਾ ਤਾਂ ਰਿਕਾਰਡ ਹੀ ਇਹ ਆ ਕਿ ਲਿਖਣ ਮੌਕੇ, ਬੋਲਣ ਮੌਕੇ ਜਿਹੜਾ ਕੁਝ ਕਹਿ ਕੇ ਗਾਹਾਂ ਵਾਲਾ ਦੁਸ਼ਮਣ ਕਾਬੂ ਆਉਂਦਾ ਕਰ ਲੋ, ਪਰ ਆਪਦਾ ਏਜੰਡਾ ਨਾ ਤਿਆਗੋ। ਅੱਜ ਤੱਕ ਦੁਨੀਆ ਭਰ ਦੇ ਵਿੱਚ ਇਹ ਗੱਲ ਹਰੇਕ ਜਿਹੜਾ ਹਿੰਦੂਇਜ਼ਮ ਨੂੰ ਸਮਝਦਾ ਹੈ ਉਹਨੇ ਮੰਨੀ ਆ, ਲਿਖੀ ਆ, ਬੋਲੀ ਆ, ਕਹੀ ਆ, ਰਿਕਾਰਡ ਤੇ ਲਿਆਂਦੀ ਆ ਕਿ ਹਿੰਦੂ ਦਾ ਮਨ ਕਦੇ ਵੀ ਕਿਸੇ ਵੀ ਨੁਕਤੇ ਤੇ ਸਪਸ਼ਟ ਨਹੀਂ ਰਹਿੰਦਾ। ਜਿਹੜੀ ਗੱਲ ਅੱਜ ਕਹਿ ਕੇ ਸਰਦਾ ਉਹ ਅੱਜ ਕਹਿ ਲੈਣਗੇ, ਜਿਹੜੀ ਗੱਲ ਮੁੱਕਰਨਾ ਪੈ ਜੇ ਉਹਨਾਂ ਨੂੰ ਮੁੱਕਰਨਾ, ਉਹ ਅੱਖਰ ਤਾਂ ਕਹਿੰਦੇ ਨਹੀਂ, ਉਹ ਕਹਿੰਦੇ ਇਹ ਨੀਤੀ ਆ। ਜਿਵੇਂ 1947 ਤੋਂ ਪਹਿਲਾਂ ਕੀਤੇ ਵਾਅਦਿਆਂ ਬਾਰੇ ਜਦੋਂ ਬਾਅਦ ਵਿੱਚ ਚੇਤੇ ਕਰਾਉਂਦੀ ਸੀ ਸਿੱਖ ਲੀਡਰਸ਼ਿਪ, ਉਹ ਕਹਿੰਦੇ ਯਾਰ ਤੁਸੀਂ ਨਾ ਯਕੀਨ ਕਰਦੇ ਸਾਡੇ ਤੇ, ਅਬ ਵਕਤ ਬਦਲ ਗਿਆ ਹੈ। ਉਦੋਂ ਜਿਹੜਾ ਕੁਝ ਸਾਨੂੰ ਕਹਿਣਾ ਪੈਂਦਾ ਸੀ ਅਸੀਂ ਕਹਿ ਲਿਆ, ਤੁਸੀਂ ਨਾ ਸਾਡੀ ਗੱਲ ਮੰਨਦੇ।
ਹੁਣ ਇਹੋ ਜਿਹੇ ਲੋਕਾਂ ਦੇ ਨਾਲ ਸਾਡੇ ਕੌਮ ਦੇ ਆਗੂ ਬਾਰ-ਬਾਰ ਸਮਝੌਤਾ ਕਰਦੇ ਆ। ਜਿਹੜਾ ਅਕਾਲੀ ਭਾਜਪਾ ਗੱਠਜੋੜ ਆ, ਇਹਦੇ ਵਿੱਚ ਵੀ ਸਿੱਖਾਂ ਦਾ ਤੇ ਸਿੱਖੀ ਦਾ ਨੁਕਸਾਨ ਹੋਇਆ ਤੇ ਸਿੱਖ ਕੌਮ ਦੀ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਦਾ ਭੋਗ ਪਿਆ। ਸੱਤਾ ਦੀ ਹਵਸ ਵਿੱਚ ਇਹਨਾਂ ਨੇ ਬਾਈਬਲ ਬਰਗਾੜੀ ਵਰਗੇ ਕਾਂਡ ਕੀਤੇ। ਡੇਰਾ ਸਰਸੇ ਸਮੇਤ ਸਿੱਖੀ ਦੇ ਹਰੇਕ ਦੁਸ਼ਮਣ ਨੂੰ ਜੱਫੀ ਪਾਈ ਤੇ ਇਉਂ ਲੱਗਣ ਲਾਤਾ ਵੀ ਸਾਨੂੰ ਸਿੱਖੀ ਦੀ ਜਾਂ ਪੰਥਕ ਵੋਟ ਦੀ ਲੋੜ ਹੀ ਨਹੀਂ, ਸਾਨੂੰ ਪੰਥਕ ਸੋਚ ਦੀ ਲੋੜ ਹੀ ਨਹੀਂ, ਸਾਨੂੰ ਤਾਂ ਸਿੱਖੀ ਦੇ ਦੁਸ਼ਮਣਾਂ ਦੀ ਵੋਟ ਹੀ ਬਹੁਤ ਮਿਲ ਜਾਣੀ ਆ। ਇਹ ਗੱਲ ਭਾਗਵੇਂ ਬ੍ਰਿਗੇਡ ਤੋਂ ਸਿੱਖਦਿਆਂ ਨੇ ਬਾਦਲ ਦਲ ਨੇ ਇਤਿਹਾਸ ਨੂੰ ਕਲੰਕਿਤ ਕਰਦਿਆਂ ਅੱਜ ਜੋ ਹਾਲਾਤ ਸਿਰਜੇ, ਉਹਦੇ ਵਿੱਚ ਆਪਾਂ ਨੂੰ ਸਭ ਨੂੰ ਪਤਾ ਕਿ ਕਿਵੇਂ ਹਰੇਕ ਸਿੱਖ ਮੁੱਠੀਆਂ 'ਚ ਤੁੱਕੀ ਬੈਠਾ ਸੀ ਕਿ ਇਹਨਾਂ ਨੂੰ ਹਰਾਉਣਾ, ਜਿਹਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ 93-94 ਵਿਧਾਇਕ ਮਿਲ। ਹੁਣ ਆ ਜੋ ਆਪਾਂ ਜਿਹੜੀ ਗੱਲ ਅਕਾਲੀ ਦਲ ਤੇ ਕਾਂਗਰਸ ਬਾਰੇ ਕਰਦੇ ਸੀ, ਜਿਹੜੀ ਗੱਲ 1997 ਦੇ ਵਿੱਚ ਉਸ ਕਾਂਗਰਸ ਬਾਰੇ ਲੋਕ ਕਹਿੰਦੇ ਸੀ ਵੀ ਇਹਨਾਂ ਦਾ ਤਾਂ ਹੁਣ ਮੈਂਬਰ ਪੰਚਾਇਤ ਵੀ ਨਹੀਂ ਜਿੱਤਣਾ, ਇਹੋ ਜਿਹੀ ਗੱਲ ਬਾਦਲ ਧੜੇ ਬਾਰੇ ਪਿਛਲੇ ਦਿਨਾਂ 'ਚ ਆਪਾਂ ਸਾਰੇ ਸੁਣਦੇ ਰਹੇ ਹਾਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਹਰੇਕ ਨੇ ਇਹ ਗੱਲ ਬਾਰ-ਬਾਰ ਕਹੀ ਆ ਕਿ ਡਾਇਨਾਸੌਰ ਤਾਂ ਸ਼ਾਇਦ ਕਦੇ ਆ ਜਾਣ, ਇਹ ਨਾ ਕਦੇ ਆ ਗਏ। ਪਰ ਅੱਜ ਦੀ ਜਿਹੜੀ ਰਿਪੋਰਟ ਆ ਬਲਾਕ ਸਮਿਤੀ ਪੰਚਾਇਤ ਸਮਿਤੀ ਦੀਆਂ ਵੋਟਾਂ ਦੀ, ਉਹ ਦੱਸਦੀ ਆ ਕਿ ਪੰਜਾਬ ਭਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਦੁਖੀ ਕੀਤੇ ਹੋਏ ਲੋਕਾਂ ਨੇ ਫੇਰ ਬਾਦਲ ਧੜੇ ਨੂੰ ਵੋਟਾਂ 'ਚ ਜਿਤਾਇਆ ਵਾ। ਇਹ ਤਰਨ ਵਾਲੀ ਇਲੈਕਸ਼ਨ ਤੋਂ ਹੀ ਦਿਖਣ ਲੱਗ ਪਿਆ ਸੀ ਕਿ ਭਾਣਾ ਵਾਪਰੂਗਾ ਤੇ ਇਹ ਦਿਨੋਂ ਦਿਨ ਗੱਲ ਜਿਹੜੀ ਆ ਇਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਵਾਲੇ ਪੁਨਰ ਸਰਜੀਤ ਅਕਾਲੀ ਦਲ ਦਾ ਪੂਰਾ ਯੋਗਦਾਨ ਪਿਛਲੇ 5-6 ਮਹੀਨਿਆਂ ਤੋਂ ਪਾਰਟੀ ਬਣਾ ਕੇ ਆਰਾਮ ਨਾਲ ਸਾਰੇ ਜੁੱਲੇ ਦੱਬੀ ਬੈਠੇ ਆ ਜੀ। ਜੇਕਰ ਪੰਜਾਬ ਦੀ ਸਿਆਸਤ ਵਿੱਚ ਦੇਖਿਆ ਜਾਵੇ, ਇੱਥੋਂ ਅਸੀਂ ਬੈਠ ਕੇ ਕਲਪਦੇ ਰਹਿੰਦੇ ਆ ਕਿ ਕਾਸ਼ ਕਦੇ ਸਰਦਾਰ ਸਿਮਰਨਜੀਤ ਸਿੰਘ ਮਾਨ ਵਾਲਾ ਅਕਾਲੀ ਦਲ ਬਾਦਲ ਧੜੇ ਦੇ ਬਦਲ ਵਜੋਂ ਉੱਭਰ ਸਕੇ, ਨਹੀਂ ਹੋਇਆ। ਹੁਣ ਆ ਗਏ, ਇਹੀ ਕੁਛ ਜਥੇਦਾਰ ਟੌੜਾ ਨੇ ਵੀ ਕੀਤਾ ਸੀ। ਇੱਕ ਪਾਸੇ ਭਾਰਤੀ ਸਟੇਟ ਚਾਹੁੰਦੀ ਆ ਕਿ ਬਾਦਲ ਧੜਾ ਰੈਲੇਵੈਂਟ ਬਣਿਆ ਰਹੇ, ਜੇ ਸਟੇਟ ਨਾ ਚਾਹੁੰਦੀ ਹੁੰਦੀ ਤਾਂ ਜਿੰਨੀ ਦੁਰਗਤੀ ਬਾਦਲਕਿਆਂ ਦੀ ਪਿਛਲੇ ਸਮੇਂ 'ਚ ਰਹੀ ਆ, ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਕਰਵਾ ਦਿੰਦੀ, ਹੋਰ ਜਿੱਤਦਾ ਜਿਹੜਾ ਮਰਜ਼ੀ, ਪਰ ਬਾਦਲ ਪਰਿਵਾਰ ਦਾ ਸੂਪੜਾ ਸਾਫ਼ ਹੋ ਜਾਣਾ ਸੀ। ਤੇ ਸ਼੍ਰੋਮਣੀ ਕਮੇਟੀ ਹੱਥੋਂ ਜਾਣ ਦੇ ਅਰਥ ਇਹ ਨੇ ਕਿ ਫਿਰ ਅਕਾਲ ਤਖਤ ਸਾਹਿਬ ਸਮੇਤ ਸਿੱਖਾਂ ਦੀਆਂ ਸਾਰੀਆਂ ਜਿਹੜੀਆਂ ਛੋਟੀਆਂ ਵੱਡੀਆਂ ਵਿਦਿਅਕ ਸੰਸਥਾਵਾਂ ਤੇ ਹੋਰ ਸਭ ਥਾਂ ਤੋਂ ਬਾਦਲਕਿਆਂ ਦਾ ਕਬਜ਼ਾ ਖਤਮ। ਅੱਜ ਜਿਹੜੀ ਗੁਰੂ ਰਾਮਦਾਸ ਜੀ ਦੇ ਨਾਂ ਤੇ ਯੂਨੀਵਰਸਿਟੀ ਤੇ ਨਰਸਿੰਗ ਕਾਲਜ ਵੱਲੇ ਦੇ ਵਿੱਚ ਬਣਿਆ ਹੋਇਆ, ਜਾਂ ਸ਼੍ਰੋਮਣੀ ਕਮੇਟੀ ਦੇ GNE ਕਾਲਜ ਵਰਗੇ ਅਦਾਰੇ ਨੇ, ਹੋਰ ਬੇਅੰਤ ਵਿਦਿਅਕ ਅਦਾਰੇ ਨੇ, ਇਹਨਾਂ ਸਭ ਦੇ ਉੱਤੇ ਕਬਜ਼ਾ ਜਿਹੜਾ ਉਹ ਬਾਦਲ ਪਰਿਵਾਰ ਦਾ। ਹਰ ਥਾਂ ਤੇ ਆਪਦੇ ਉਹਨਾਂ ਨੇ ਬੰਦੇ ਬਿਠਾਏ ਹੋਏ ਨੇ ਤੇ ਚੱਕੀ ਜਾਂਦੇ ਆ ਜੀ ਫੱਟੇ ਅਗਲੇ। ਇਹ ਸਾਰਾ ਕੁਝ ਚਰਚਾ 'ਚ ਲਿਆਉਣ ਦਾ ਅਰਥ ਇਹ ਹੈ ਕਿ ਜਿਹੜੇ ਲੋਕ ਸਾਨੂੰ ਖਾਲਿਸਤਾਨੀਆਂ ਨੂੰ, ਖਾਲਿਸਤਾਨ ਦੇ ਇਸ਼ੂ ਨੂੰ ਰੱਦ ਕਰਦੇ ਹੈ, ਜਿਨ੍ਹਾਂ ਦਾ ਭਾਰਤੀ ਤੰਤਰ 'ਚ, ਵੋਟ ਤੰਤਰ 'ਚ ਲੋੜਿਆਂ ਦਾ ਵਿਸ਼ਵਾਸ ਹੈ, ਉਹਨਾਂ ਨੂੰ ਮਾੜੀ ਮੋਟੀ ਸ਼ਾਇਦ ਕੋਈ ਚੇਤਨਾ ਜਾਗੇ ਕਿ ਪਹਿਲਾਂ ਤੁਸੀਂ ਆਮ ਆਦਮੀ ਪਾਰਟੀ ਲਿਆਂਦੀ, ਕਾਂਗਰਸ ਤੋਂ ਖਹਿੜਾ ਛੁਡਾ ਕੇ, ਕਾਂਗਰਸ ਤੋਂ ਖਹਿੜਾ ਤਾਂ ਛਡਾਇਆ ਸੀ ਵੀ ਅਕਾਲੀ ਬੜੇ ਮਾੜੇ ਆ, ਅਕਾਲੀ ਮਾੜੇ ਕਾਂਗਰਸੀ ਮਾੜੇ ਕਰਦਿਆਂ ਨੇ ਹੁਣ ਤੁਸੀਂ ਫੇਰ ਉਸ ਪਾਸੇ ਨੂੰ ਮੂੰਹ ਕਰ ਲਿਆ। ਇਹ ਜਿਹੜਾ ਕੌਮ ਦੇ ਜੂਤ ਪਤਾਣ ਵਾਲਾ ਤੁਹਾਡਾ ਪੰਗਾ, ਵੀ ਕਦੇ ਕਿਹਨੂੰ ਡਾਂਗ ਫੜਾਤੀ ਉਹ ਤੋਂ ਕੁੱਟ ਖਾ ਲਈ, ਕਦੇ ਕੀ ਤੋਂ ਕੁੱਟ ਖਾ ਲਈ, ਹੁਣ ਤੁਸੀਂ ਨਵੇਂ ਜਿਹੜੇ ਆ ਸੁਖਬੀਰ ਬਾਦਲ ਦੇ ਝੰਡੇ ਨੂੰ ਮਜ਼ਬੂਤ ਕਰਨ ਵੱਲ ਨੂੰ ਹਾਲਾਤ ਜਿਹੜੇ ਆ ਉਹ ਬਣਾ ਰਹੇ।
ਜਿੱਤੇ ਜਿਹੜਾ ਮਰਜੀ, ਖਾਲਿਸਤਾਨੀਆਂ ਜਾਂ ਪੰਥਕ ਸੋਚ ਵਾਲਿਆਂ ਨਾਲ ਤਾਂ ਹਰੇਕ ਦਾ ਹੀ ਟਕਰਾਅ ਰਹਿੰਦਾ। ਇੱਕ ਵਾਰ ਮਿਸਟਰ ਗਿਲਾਨੀ, ਜਿਹੜੇ ਕਸ਼ਮੀਰ ਦੀ ਹੁਰੀਅਤ ਕਾਨਫਰੰਸ ਦੇ ਵੱਡੇ ਆਗੂ, ਉਹਨਾਂ ਨੇ ਇਹ ਗੱਲ ਜਦੋਂ ਕੀਤੀ ਕਿ ਕਸ਼ਮੀਰ 'ਚ ਜਿਹੜਾ ਮਰਜੀ ਜਿੱਤ ਜੇ, ਸਾਡੀ ਲੜਾਈ ਉਵੇਂ ਹੀ ਰਹਿਣੀ ਆ। ਉਵੇਂ ਹੀ ਸਾਡੀ ਲੜਾਈ ਪੰਥਕ ਹਿੱਤਾਂ ਲਈ, ਪੰਥਕ ਹੱਕਾਂ ਲਈ, ਖਾਲਸਾ ਪੰਥ ਦੀ ਸ਼ੁੱਧਤਾ ਲਈ ਤੇ ਖਾਲਿਸਤਾਨ ਲਈ ਇਉਂ ਹੀ ਰਹਿਣੀ ਹੈ। ਪਰ ਜਿਹੜੇ ਲੋਕ ਭਾਰਤੀ ਤੰਤਰ ਦੇ ਵਿੱਚ ਯਕੀਨ ਰੱਖਦੇ ਆ, ਉਹਨਾਂ ਨੂੰ ਮਾੜੀ ਮੋਟੀ ਸ਼ਰਮ ਹੋਣੀ ਚਾਹੀਦੀ ਹੈ ਕਿ ਉਹ ਕੀ ਕਰ ਰਹੇ ਨੇ ਤੇ ਕੀ ਜਿਹੜਾ ਹੈਗਾ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ। ਜਿਹੜਾ ਪੰਜਾਬ ਦੀ ਸੱਤਾ ਉਹ ਕਿਸੇ ਨਾ ਕਿਸੇ ਕੋਲ ਤਾਂ ਜਾਣੀ ਹੋਈ ਹੈ, ਪਰ ਜਦੋਂ ਇਹ ਸਾਰੇ ਦੇ ਸਾਰੇ ਭਾਰਤੀ ਤੰਤਰ ਦਾ ਹਿੱਸਾ ਬਣ ਕੇ ਸਾਡੀਆਂ ਜੜ੍ਹਾਂ ਵੱਢਣ ਵਾਲੀਆਂ ਕਰਤੂਤਾਂ ਕਰਦੇ ਆ, ਉਦੋਂ ਤਕਲੀਫ ਹੁੰਦੀ ਹੈ ਸਾਨੂੰ। ਜਦੋਂ ਉਹ ਬਾਰ-ਬਾਰ ਕਹਿੰਦੇ ਆ ਵੀ ਤੁਸੀਂ ਹਿੰਦੂ ਹੋ, ਉਦੋਂ ਸਾਡੇ ਕਈ ਜਿਹੜੇ ਲਵੇੜੂ ਜੇ ਨੇ ਉਹ ਮਤਾਂ ਦੇਣ ਆ ਜਾਂਦੇ ਆ ਕਿ ਸੰਵਿਧਾਨ 'ਚ ਤਾਂ ਜੀ ਐਂ ਲਿਖਿਆ, ਉਹ ਲਿਖਿਆ। ਉਹ ਸੰਵਿਧਾਨ ਸੰਵਿਧਾਨ ਨੂੰ ਉਹ ਪੁੱਛਦੇ ਆ ਜੀ, ਇੱਥੇ ਸੰਵਿਧਾਨ ਨੂੰ ਕੌਣ ਜਾਣਦਾ ਹੈ? ਉਹਨਾਂ ਦੀ ਮਰਜ਼ੀ ਆ, ਜਿੱਧਰ ਨੂੰ ਮਰਜ਼ੀ ਉਹ ਵਿਆਖਿਆ ਕਰ ਲੈਂਦੇ। ਇਹ ਗੱਲ ਇਸ ਕਰਕੇ ਮੈਂ ਕਹਿਣੀ ਚਾਹੁੰਦਾ ਕਿ ਕੀ ਕਦੇ ਅਕਾਲ ਤਖਤ ਸਾਹਿਬ ਤੋਂ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਸੁਝਿਆ ਕਿ ਅਸੀਂ ਦੁਨੀਆ ਭਰ ਦੀ ਹਰ ਬੋਲੀ ਦੇ ਵਿੱਚ ਅਰਬਾਂ ਕਰੋੜਾਂ ਦੀ ਗਿਣਤੀ 'ਚ ਪੋਸਟਰ ਸਟਿੱਕਰ ਛਾਪੀਏ, ਹਮ ਹਿੰਦੂ ਨਹੀਂ ਟਾਈਪ, ਤੇ ਉਹ ਦੁਨੀਆ ਭਰ ਦੇ ਵਿੱਚ ਲਾਏ ਜਾਣ। ਤੇ ਕੋਈ ਤਾਂ ਪੁੱਛੂ ਵੀ ਤੁਹਾਨੂੰ ਇਹ ਲਾਉਣਾ ਕਿਉਂ ਪੈ ਰਿਹਾ। 100 ਸਾਲ ਪਹਿਲਾਂ ਭਾਈ ਕਾਹਨ ਸਿੰਘ ਨਾਭਾ ਨੂੰ ਇਹ ਗੱਲ ਜੇ ਲਿਖਣੀ ਪਈ ਤਾਂ ਉਹ ਕਾਰਨ ਦੱਸਦਿਆਂ ਹੋਇਆਂ ਜਦੋਂ ਆਪਾਂ ਸਾਰੀ ਕਿਤਾਬ ਬਾਰੇ ਜਾਂ ਇਸ ਅੱਖਰ ਬਾਰੇ, ਹਮ ਹਿੰਦੂ ਨਹੀਂ ਬਾਰੇ ਦੱਸਾਂਗੇ, ਤਾਂ ਦੁਨੀਆ ਭਰ ਦੇ ਵਿੱਚ ਇਹਨਾਂ ਹਿੰਦੂਆਂ ਦਾ ਜਲੂਸ ਨਿਕਲੂ ਕਿ ਤੁਹਾਡੇ ਧਰਮ ਨੂੰ, ਤੁਹਾਡੇ ਕੌਮ ਨੂੰ ਬਚਾਉਣ ਵਾਲਿਆਂ ਨੂੰ ਅੱਜ ਵਿਚਾਰਿਆਂ ਨੂੰ ਲਿਖ ਕੇ ਲਾਉਣਾ ਪੈ ਰਿਹਾ ਕਿ ਅਸੀਂ ਹਿੰਦੂ ਨਹੀਂ ਹੈ। ਦੂਜੀ ਗੱਲ, 10ਵੇਂ ਪਾਤਸ਼ਾਹ ਦਾ ਪ੍ਰਸੰਗ ਇਹਨਾਂ ਦਿਨਾਂ ਵਿੱਚ ਸਾਡੇ ਲਈ ਅਹਿਮ ਹੈ, ਕਿਉਂਕਿ ਅਨੰਦਪੁਰ ਸਾਹਿਬ ਦੇ ਘੇਰੇ ਤੋਂ ਸ਼ੁਰੂ ਹੋਇਆ ਇਤਿਹਾਸ, ਗੁਰਦੁਆਰਾ ਪਰਿਵਾਰ ਵਿਛੋੜੇ ਦੀ ਸਾਖੀ, ਤੇ ਅੱਗੇ ਫਿਰ ਆ ਜਾਂਦਾ ਸਾਹਿਬਜ਼ਾਦਿਆਂ ਦਾ, ਵੱਡਿਆਂ ਦਾ ਚਮਕੌਰ ਦੇ ਵਿੱਚ ਸ਼ਹੀਦ ਹੋਣਾ, ਛੋਟਿਆਂ ਦਾ ਸਰਹੰਦ ਵਿੱਚ ਸ਼ਹੀਦ ਹੋਣਾ, ਉਪਰੰਤ ਨਦਰਾਣੇ ਦੀ ਢਾਬ ਤੇ ਦਮਦਮਾ ਸਾਹਿਬ, ਤਲਵੰਡੀ ਸਾਬੋ ਕੀ ਤੱਕ ਦਾ ਉਹ ਸਾਰਾ ਸਫ਼ਰ, ਇਹ ਸਾਡਾ ਇਹਨਾਂ ਦਿਨਾਂ ਦੇ ਵਿੱਚ ਦਸੰਬਰ ਦੇ ਵਿੱਚ ਸਾਰਾ ਚੱਲਦਾ ਪ੍ਰਸੰਗ। ਮੇਰੇ ਸਾਹਮਣੇ ਸਰਦਾਰ ਕਪੂਰ ਸਿੰਘ ਜੀ ਦੀ ਕਿਤਾਬ ਦਾ ਵਿਸਾਖੀ ਆਫ ਗੁਰੂ ਗੋਬਿੰਦ ਸਿੰਘ ਜੀ, ਗੁਰੂ ਗੋਬਿੰਦ ਸਿੰਘ ਦੀ ਵਿਸਾਖੀ, ਉਹਦਾ ਪੰਜਾਬੀ ਅੜਥਾ ਪਿਆ। ਉਹਦਾ ਮੈਂ ਕੁਝ ਹਿੱਸਾ ਜਿਹੜਾ ਉਹ ਸੰਗਤ ਨਾਲ ਸਾਂਝਾ ਕਰਨਾ ਚਾਹੁੰਦਾ, ਜਿਹਦੇ ਵਿੱਚ ਉਹ ਲਿਖਦੇ ਹੈ ਕਿ ਇੱਕ ਕਿਤਾਬ ਸੀ ਇਤਿਹਾਸਕਾਰ ਬੂਟੇ ਸ਼ਾਹ ਦੀ, ਉਰਫ ਗੁਲਾਮ ਮਹੀਉਦੀਨ। ਉਹਨੇ ਸਿੱਖਾਂ ਦਾ ਜਿਹੜਾ ਇਤਿਹਾਸ ਲਿਖਿਆ, ਉਹਦੇ ਵਿੱਚ ਮੁਸਲਮਾਨ ਇਤਿਹਾਸਕਾਰ ਹੋਣ ਦੇ ਬਾਵਜੂਦ ਉਹਨੇ ਖਾਲਸਾ ਸਿਰਜਣਾ ਦਾ ਇਤਿਹਾਸ ਲਿਖਿਆ ਸੀ। ਆਪਣੇ ਬੂਟੇ ਸ਼ਾਹ, ਜਿਹੜਾ ਗੁਲਾਮ ਮਹੀਉਦੀਨ। ਸਰਦਾਰ ਕਪੂਰ ਸਿੰਘ ਜੀ ਲਿਖਦੇ ਹੈ ਬਈ ਜਦੋਂ 10ਵੇਂ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ, 5 ਪਿਆਰਿਆਂ ਨੂੰ ਤਿਆਰ ਵਰ ਤਿਆਰ ਕਰਕੇ ਜੋ ਵਿਸ਼ਾਲ ਇਕੱਠ ਨੂੰ ਵਚਨ ਫਰਮਾਏ ਨੇ, ਉਹ ਕੀ ਸੀ? ਇਹ ਸੀ ਵੀ ਕਲਗੀਧਰ ਸ਼ਹਿਨਸ਼ਾਹ ਕਹਿ ਰਹੇ ਆ, ਮੈਂ ਚਾਹੁੰਦਾ ਹਾਂ ਕਿ ਅੱਜ ਧਰਮ ਵਿੱਚ ਵਿਆਪਕ ਸਾਰੇ ਮਤ ਭੇਦਾਂ ਤੋਂ ਉੱਪਰ ਉੱਠ ਕੇ ਸਾਰੇ ਇੱਕ ਧਰਮ ਨੂੰ ਗ੍ਰਹਿਣ ਕਰੋ ਅਤੇ ਇੱਕ ਪੰਥ ਨੂੰ ਅਪਣਾਓ। ਹਿੰਦੂ ਸ਼ਾਸਤਰਾਂ ਵਿੱਚ ਵਰਣ ਆਸ਼ਰਮ ਧਰਮ ਦੀ ਸੰਸਥਾ ਵਿੱਚ ਸ਼ਾਮਲ 4 ਹਿੰਦੂ ਵਰਣਾਂ ਲਈ ਨਿਸ਼ਚਿਤ ਕੀਤੇ ਗਏ ਵਿਭਿੰਨ ਧਰਮਾਂ ਦਾ ਪੂਰੀ ਤਰ੍ਹਾਂ ਤਿਆਗ ਕਰੋ। ਯਾਨੀ ਕਿ ਜਿਹੜੀ ਵਰਣ ਵੰਡ ਵਾ ਉਹਨੂੰ ਰੱਦ ਕੀਤਾ, ਤੇ ਇੱਕ ਦੂਸਰੇ ਦੀ ਸਹਾਇਤਾ ਅਤੇ ਸਹਿਯੋਗ ਦਾ ਅਤੇ ਇੱਕ ਦੂਸਰੇ ਨਾਲ ਖੁੱਲ੍ਹ ਕੇ ਰਲ ਮਿਲ ਕੇ ਰਹਿਣ ਦਾ ਰਸਤਾ ਅਪਣਾ ਲਈਏ। ਪ੍ਰਾਚੀਨ ਗ੍ਰੰਥਾਂ ਦੇ ਮਾਰਗ ਦਾ ਤਿਆਗ ਕਰੀਏ, ਜਿਹੜੇ ਸਾਨੂੰ ਮੱਤਾਂ ਦਿੰਦੇ ਰਹਿੰਦੇ ਨੇ ਕਿ ਜੀ ਵੇਦਾਂ ਦਾ ਸਤਿਕਾਰ ਕਰੋ,
ਗੀਤਾ ਬੜੀ ਵਧੀਆ ਤੇ ਫਲਾਨਾ ਪ੍ਰਾਣ ਜ਼ਰੂਰ ਪੜੋ। ਤੇ ਸਾਨੂੰ ਤਾਂ 10ਵੇਂ ਪਾਤਸ਼ਾਹ ਦਾ ਹੁਕਮ ਆ, ਪ੍ਰਾਚੀਨ ਗ੍ਰੰਥਾਂ ਦੇ ਮਾਰਗ ਦਾ ਤਿਆਗ ਕਰੀਏ। ਗੰਗਾ ਅਤੇ ਹੋਰ ਤੀਰਥਾਂ ਜਿਨ੍ਹਾਂ ਨੂੰ ਹਿੰਦੂ ਧਰਮ ਵਿੱਚ ਪਵਿੱਤਰ ਮੰਨਿਆ ਜਾਂਦਾ ਹੈ, ਜਾਂ ਰਾਮ ਕ੍ਰਿਸ਼ਨ ਬ੍ਰਹਮਾ ਤੇ ਦੁਰਗਾ ਆਦਿ ਦੇਵੀ ਦੇਵਤਿਆਂ ਦੀ ਕੋਈ ਪੂਜਾ ਨਾ ਕਰੇ, ਅਤੇ ਗੁਰੂ ਨਾਨਕ ਅਤੇ ਉਹਨਾਂ ਦੇ ਉੱਤਰਾਧਿਕਾਰੀਆਂ ਦੇ ਉਪਦੇਸ਼ਾਂ ਵਿੱਚ ਯਕੀਨ ਕਰੋ। ਆਓ 4 ਵਰਣਾਂ ਦੇ ਵਿਅਕਤੀ ਸਾਰੇ ਦੇ ਸਾਰੇ 2 ਧਾਰੇ ਖੰਡੇ ਬਾਟੇ ਦੀ ਪਹੁਲ ਲਓ ਅਤੇ ਇੱਕ ਬਰਤਨ ਵਿੱਚ ਛਕੋ, ਅਤੇ ਕਿਸੇ ਤੋਂ ਅੱਡਰੇ ਮਹਿਸੂਸ ਨਾ ਕਰੋ ਅਤੇ ਇੱਕ ਦੂਜੇ ਨੂੰ ਨਫ਼ਰਤ ਨਾ ਕਰੋ। ਹੁਣ ਇਹ ਜਿਹੜੀ ਗੱਲ ਹੈ ਸਾਫ਼ ਤੌਰ ਤੇ ਸਿੱਖਾਂ ਨੂੰ ਮੱਤ ਦਿੰਦੀ ਆ ਕਿ 10ਵੇਂ ਪਾਤਸ਼ਾਹ ਇਹ ਚਾਹੁੰਦੇ ਆ ਕਿ ਜਾਤ ਵਰਣ ਦੀ ਵੰਡ ਨੂੰ ਨਹੀਂ ਮੰਨਣਾ। ਰਾਮ ਕ੍ਰਿਸ਼ਨ ਬ੍ਰਹਮਾ ਦੁਰਗਾ ਤੇ ਹੋਰ ਜਿਹੜੇ ਦੇਵੀ ਦੇਵਤੇ ਆ, ਗੰਗਾ ਤੇ ਹੋਰ ਪ੍ਰਾਚੀਨ ਗ੍ਰੰਥਾਂ ਤੋਂ ਦੂਰੀ ਰੱਖਣੀ। ਇਹ ਜਿਹੜੇ 10ਵੇਂ ਪਾਤਸ਼ਾਹ ਦੇ ਬਚਨ ਆ, ਇਹ ਕਰੋੜਾਂ ਦੀ ਗਿਣਤੀ 'ਚ ਸਟਿੱਕਰ ਛਾਪ ਕੇ ਹਰ ਬੋਲੀ 'ਚ ਜੇ ਵੰਡੇ ਜਾਣ, ਇਹ 10ਵੇਂ ਪਾਤਸ਼ਾਹ ਦੇ ਬਚਨ ਉੱਤੇ ਲਿਖਿਆ ਹੋਵੇ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਜੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਕੀ ਸਾਡਾ ਕੁਛ ਨਾ ਕੁਛ ਫਰਕ ਨਹੀਂ ਪਊਗਾ? ਸਾਡੇ ਨਿਆਣਿਆਂ ਨੂੰ, ਸਾਡੇ ਆਲੇ ਦੁਆਲੇ ਵਿੱਚ ਵਿਚਰਦੇ ਲੋਕਾਂ ਨੂੰ ਇਹ ਸਬਕ ਨਹੀਂ ਮਿਲੂਗਾ ਕਿ ਇਹਨਾਂ ਦੇ ਗੁਰੂ ਨੇ ਇਹਨਾਂ ਨੂੰ ਹੁਕਮ ਕੀਤਾ ਹੋਇਆ, ਭਾਈ ਇਹ ਆਪਦੇ ਧਰਮ ਤੇ ਪ੍ਰਪੱਕ ਨੇ, ਇਹ ਗੰਗਾ ਦਾ ਇਸ਼ਨਾਨ ਨਹੀਂ ਕਰਦੇ, ਇਹ ਹਿੰਦੂ ਧਰਮ ਦੀਆਂ ਜਿਹੜੀਆਂ ਰਹੁ ਰੀਤਾਂ ਪਰੰਪਰਾਵਾਂ ਨੇ ਇਹ ਉਹਨਾਂ ਨੂੰ ਨਹੀਂ ਮੰਨਦੇ, ਇਹ ਹਿੰਦੂ ਨਹੀਂ ਹੈਗੇ। ਅਸੀਂ ਤਿਰਸਕਾਰ ਨਹੀਂ ਕਰਨਾ, ਪਰ ਅਸੀਂ ਇਹ ਵੀ ਨਹੀਂ ਕਰਨਾ ਕਿ ਉਹਨਾਂ ਨੂੰ ਮੰਨਣ ਬਹਿ ਜਾਈਏ। ਅੱਜ ਦੀ ਤਰੀਕ ਵਿੱਚ ਹਾਲਾਤ ਇਹ ਨੇ, ਮੈਂ ਅੱਗੇ ਵੀ ਕਈ ਵਾਰ ਗੱਲ ਕਰ ਚੁੱਕੇ ਹਾਂ ਕਿ ਸਾਡੇ ਗੁਰਦੁਆਰਿਆਂ ਦੇ ਵਿੱਚ ਸਾਡੇ ਪ੍ਰਚਾਰਕ ਰਾਮਾਇਣ ਮਹਾਭਾਰਤ ਤੇ ਹੋਰ ਹਿੰਦੂ ਗ੍ਰੰਥਾਂ ਦਾ ਇੰਨੇ ਅਦਬ ਸਤਿਕਾਰ ਨਾਲ ਉਹ ਸਾਰਾ ਸੁਣਾਉਂਦੇ ਆ ਵੀ ਲੱਗਦਾ ਜਿਵੇਂ ਮੰਦਿਰ 'ਚ ਕਥਾ ਚੱਲ ਰਹੀ। ਜੇ ਕਿਤੇ ਕਿਸੇ ਪ੍ਰਸੰਗ ਵਿੱਚ ਹਿੰਦੂ ਦੇਵੀ ਦੇਵਤੇ ਦਾ ਕੋਈ ਜ਼ਿਕਰ ਆ ਜੇ ਤਾਂ ਪੂਰੀ ਕਥਾ ਜਿਹੜੀ ਆ ਉਹ ਸਾਡੀ ਹਿੰਦੂ ਧਰਮ ਵੱਲ ਤੁਰ ਪੈਂਦੀ। ਗੱਲ ਇਹ ਹੈ ਬਈ ਇੱਕ ਵਾਰ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਦੇ ਮਾਤਾ ਜੀ ਜਿੱਦਣ ਚੜ੍ਹਾਈ ਕੀਤੀ, ਉੱਥੇ ਮੈਂ ਸਟੇਜ ਸੈਕਟਰੀ ਸੀ। ਸੰਗਤ ਵਿੱਚੋਂ ਉੱਠ ਕੇ ਮੈਨੂੰ ਕਹਿਣ ਆਏ ਵੀ ਭਾਈ ਸਾਹਿਬ ਇਹਨਾਂ ਨੂੰ ਰੋਕੋ, ਜਿਹੜਾ ਵੀ ਬੁਲਾਰਾ ਬੋਲਣ ਲੱਗਦਾ ਸ਼ਰਧਾ ਦੇ ਫੁੱਲ ਭੇਂਟ ਕਰ ਲਈ, ਉਹ ਹਿੰਦੂ ਧਰਮ ਦੀ ਕੋਈ ਨਾ ਕੋਈ ਸਾਖੀ ਜੀ ਜ਼ਰੂਰ ਸੁਣਾਉਣ ਬਹਿ ਜਾਂਦਾ। ਖਾਲਿਸਤਾਨ ਲਈ, ਖਾਲਸੇ ਲਈ, ਖਾਲਸਾਈ ਸਿਧਾਂਤ ਲਈ ਜਾਨਾਂ ਵਾਰਨ ਵਾਲਿਆਂ ਦੀਆਂ ਮਤਾਵਾਂ ਦੇ ਭੋਗਾਂ ਤੇ ਇਹ ਹਾਲਤ ਆਮ ਤੁਸੀਂ ਦੇਖ ਲਓ, ਜਿੱਥੇ ਵੀ ਤੁਹਾਡੇ ਆਮ ਘਰਾਂ 'ਚ ਆਪਣੇ ਭੋਗ ਪੈਂਦੇ ਆ ਤੇ ਉੱਥੇ ਕੀ ਕੁਝ ਚੱਲਦਾ ਜੀ। ਇੱਥੇ 2005 ਦੇ ਵਿੱਚ ਸਾਡੇ ਤੇ ਖਾਲਿਸਤਾਨ ਦਾ ਝੰਡਾ ਚਲਾਉਣ ਦਾ ਕੇਸ ਬਣਿਆ, ਅੰਮ੍ਰਿਤਸਰ ਜੇਲ੍ਹ 'ਚ ਬੰਦ ਸੀ। ਜੇਲ੍ਹ ਤੋਂ ਪਰਲੇ ਪਾਸੇ ਮੀਰਾਂਕੋਟ ਗੁਰਦੁਆਰੇ ਪਿੰਡ ਦੇ ਗੁਰਦੁਆਰੇ ਦਾ ਨਿਸ਼ਾਨ ਸਾਹਿਬ ਸਾਨੂੰ ਦਿਖਿਆ, ਬੜੇ ਖੁਸ਼ ਹੋਏ। ਪਰ ਹਰ ਰੋਜ਼ ਗ੍ਰੰਥੀ ਸਿੰਘ ਜਿਹੜਾ ਸੀ ਉਹ ਰਾਮਾਇਣ ਮਹਾਭਾਰਤ ਤੇ ਆਸਾ ਦੀ ਵਾਰ ਦੇ ਵਿੱਚੋਂ, ਹਾਲਾਂਕਿ ਆਸਾ ਦੀ ਵਾਰ ਦੀ ਵਿਆਖਿਆ ਕੁਝ ਹੋਰ ਕਹਿੰਦੀ ਸੀ, ਪਰ ਉਹ ਇਉਂ ਲੱਗੇ ਜਿਵੇਂ ਮੰਦਿਰ 'ਚੋਂ ਚੱਲ ਰਿਹਾ ਕੰਮ। ਸਾਡੇ ਪ੍ਰਚਾਰਕ ਹਿੰਦੂ ਧਰਮ ਦਾ ਪ੍ਰਚਾਰ ਕਰਦੇ ਆ। ਮੈਂ ਗਰੰਟੀ ਦਿੰਦਾ ਕਿ ਜੇ ਕਿਸੇ ਸਿਆਣੇ ਬਿਆਣੇ ਸਿੱਖ ਨੂੰ ਕਹੀਏ ਵੀ ਭਾਈ ਘਨੱਈਆ ਜੀ ਦਾ ਪਿੰਡ ਕਿਹੜਾ ਸੀ, ਜਾਂ ਭਾਈ ਬਿਧੀ ਚੰਦ ਦੇ ਕੁਝ ਬਾਰੇ, ਮਤਲਬ ਜਿਹੜੇ ਸਾਡੇ ਸਿੱਖ ਨਾਇਕ ਨੇ ਉਹਨਾਂ ਬਾਰੇ ਕਿਸੇ ਨੂੰ ਤੜਕ ਦੇਣੇ ਪੁੱਛ ਲਈਏ ਤਾਂ ਸਾਡੇ ਬੰਦੇ ਨੂੰ 5-10 ਮਿੰਟ ਗੱਲ ਜੀ ਨਹੀਂ ਆਉਣੀ ਵੀ ਕੀ ਕਹਿੰਦੇ ਜੀ, ਕੀ ਕਰਦੇ ਆ, ਮੈਨੂੰ ਪਤਾ ਨਹੀਂ। ਪਰ ਰਾਮਾਇਣ ਅਨਪੜ੍ਹ ਜੇ ਸਿੱਖ ਨੂੰ ਪੁੱਛ ਲਓ ਪੂਰੀ ਸੁਣਾ ਦੂ, ਮਹਾਭਾਰਤ ਜਿਹਨੂੰ ਮਰਜ਼ੀ ਪੁੱਛ ਲਓ ਪੂਰੀ ਸੁਣਾ ਦੂ। ਸਾਨੂੰ ਰਾਮਾਇਣ ਤੇ ਮਹਾਭਾਰਤ ਕਿਉਂ ਪੂਰੀ ਚੇਤੇ ਆ ਤੇ ਸਾਨੂੰ ਸਾਡੇ ਧਰਮ ਦਾ ਇਤਿਹਾਸ ਕਿਉਂ ਚੇਤੇ ਨਹੀਂ? ਇਹੀ ਸਵਾਲ ਹੈ। ਗੁਲਾਮ ਕੌਮ ਨੂੰ ਉਹਦੇ ਧਰਮ ਤੋਂ ਤੋੜਨਾ ਤੇ ਆਪ ਦਾ ਥੋਪਣਾ, ਇਹ ਮਲਾਨ ਕੁੰਦਰੇ ਦੇ ਕਹਿਣ ਤੇ ਨਹੀਂ, ਇਹ ਸਾਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਸਾਡੇ ਨਾਲ ਇਹ ਬੀਤ ਰਹੀ ਹੈ। ਅਗਲੀ ਗੱਲ, ਇੱਕ ਧਰਮ ਉਹ ਹੁੰਦੇ ਨੇ ਜਿਹੜੇ ਸਟ੍ਰੇਟ ਫਾਰਵਰਡ, ਜਿਵੇਂ ਸਿੱਖ ਧਰਮ ਸਭ ਤੋਂ ਮਾਡਰਨ ਧਰਮ,
ਦੂਜੇ ਪਾਸੇ ਹਿੰਦੂ ਧਰਮ। ਹੁਣ ਆਮ ਤੌਰ ਤੇ ਜਿਹੜੀ ਸੜਕ ਹੁੰਦੀ ਹੈ ਉਹਦੇ ਵਿੱਚ ਵਿੱਚ ਕਿਤੇ ਕਿਤੇ ਸਪੀਡ ਬ੍ਰੇਕਰ ਆਉਂਦੇ ਹੁੰਦੇ। ਜਿਵੇਂ ਸਿੱਖ ਧਰਮ ਹੈ ਉਹ ਸਿੱਧੀ ਸਲੋਟ ਸੜਕ ਵਾਂਗੂ ਮੰਨ, ਸਿੱਖ ਧਰਮ ਨੂੰ ਇੱਕ ਸਿੱਧੀ ਸਲੋਟ ਸੜਕ ਵਾਂਗੂ ਜੇ ਮੰਨੀਏ ਤਾਂ ਸਪਸ਼ਟ ਤੌਰ ਦੇ ਉੱਤੇ ਉਹਦੇ ਵਿੱਚ ਕਿਤੇ ਕਿਤੇ ਸਾਡੇ ਲਈ ਨਿਯਮ ਬਣਾਏ ਗਏ ਨੇ ਜੋ ਸਿੱਖ ਰਹਿਤ ਮਰਿਆਦਾ ਚ ਨੇ ਕਿ ਤੁਸੀਂ ਆਹ ਕੁਝ ਨਹੀਂ ਕਰਨਾ, ਜਿਵੇਂ ਕੁੱਠਾ ਨਹੀਂ ਖਾਣਾ, ਪਰ ਇਸਤਰੀ ਗਮਨ ਜਾਂ ਕੁਝ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਨੇ। ਇਹ ਹੈਗਾ ਵੀ ਕਿਤੇ ਕਿਤੇ ਸੜਕ ਦੇ ਵਿੱਚ ਜਿਵੇਂ ਸਪੀਡ ਬ੍ਰੇਕਰ ਆਉਂਦਾ ਹੈ ਜੀ। ਹੁਣ ਹਿੰਦੂ ਧਰਮ ਦੇ ਵਿੱਚ ਇਉਂ ਆ ਜਿਵੇਂ ਸਪੀਡ ਬ੍ਰੇਕਰਾਂ ਦੇ ਵਿਚਾਲੇ ਕਿਤੇ ਕਿਤੇ ਸੜਕ ਆਉਂਦੀ ਹੋਵੇ। ਇਹਨਾਂ ਦਿਨਾਂ ਦੇ ਵਿੱਚ 1971 ਦੇ ਵਿੱਚ ਜਨਰਲ ਅਰੋੜੇ ਨੇ, ਜਨਰਲ ਸਵੇਗ ਸਿੰਘ ਹੁਣਾਂ ਨੇ ਬੰਗਲਾਦੇਸ਼ ਨੂੰ ਕਹਿੰਦੇ ਆਜ਼ਾਦ ਕਰਾਇਆ ਸੀ। ਅਗਲੇ ਉਹਦੀ ਫੋਟੋ ਵੀ ਨਹੀਂ ਕਿਤੇ ਹੁਣ ਚੱਜ ਹਾਲ ਨਾਲ ਲਾਉਣ ਦਿੰਦੇ, ਪਾਰਲੀਮੈਂਟ ਦੇ ਵਿੱਚ ਲੱਗੀ ਹੁੰਦੀ ਸੀ, ਉੱਥੋਂ ਲਾਹ ਦਿੱਤੀ ਹੈ। ਏਦਾਂ ਸਿੱਖਾਂ ਦੀਆਂ ਭਾਰਤ ਲਈ ਸਾਰੀਆਂ ਜਿਹੜੀਆਂ ਮਾਰੀਆਂ ਹੋਈਆਂ ਤੇਗਾਂ ਨੇ ਅਗਲੇ ਮਿਟਾ ਰਹੇ ਨੇ। ਅਗਲੇ ਆਪਦੇ ਤਰੀਕੇ ਨਾਲ ਸਤਨਾਮ ਸਿੰਘ ਮਾਣਕ ਜਿਹੜੇ ਅਜੀਤ ਅਖਬਾਰ ਦੇ ਕਰਕੇ ਚਰਚਾ 'ਚ ਰਹਿੰਦੇ ਆ, ਉਹਨਾਂ ਦਾ ਵੀ ਅੱਜ ਇਸੇ ਤਰੀਕੇ ਦਾ ਹੀ ਇੱਕ ਰੋਣ ਧੋਣ ਜਿਹਾ ਵਾਲਾ ਮੈਂ ਕਮੈਂਟ ਪੜ੍ਹ ਰਿਹਾ ਸੀ ਕਿ ਜੀ ਜਿਹੜੇ ਪਹਿਲਾਂ ਨਾਇਕ ਹੁੰਦੇ ਸੀ ਅੱਜ ਉਹ ਸਾਰੇ ਖਲਨਾਇਕ ਬਣਾਏ ਜਾ ਰਹੇ ਨੇ। ਪਰ ਆਪਣੀ ਕੌਮ 'ਚ ਵੀ ਤਾਂ ਇਹੀ ਹੋ ਰਿਹਾ। ਸਾਡੀ ਕੌਮ ਦੇ ਵਿੱਚ 1978 ਤੋਂ ਬਾਅਦ ਜਿਹੜੇ ਯੋਧਿਆਂ ਨੇ ਤੇਗਾਂ ਮਾਰੀਆਂ, ਸਾਡੀ ਕੌਮ ਦੇ ਵਿੱਚ ਇੱਕ ਵਰਗ ਪੈਦਾ ਹੋ ਗਿਆ ਜਿਹੜਾ ਉਹਨਾਂ ਨੂੰ ਖਲਨਾਇਕ ਦਰਸਾਉਣ ਤੁਰਿਆ ਹੋਇਆ। ਖੈਰ ਉਹਦੇ ਬਾਰੇ ਗੱਲ ਕਿਸ ਦਿਨ ਫੇਰ ਕਰਾਂਗੇ। ਗੱਲ ਚੱਲ ਰਹੀ ਆ ਇਹ ਕਿ ਬਰਗਾੜੀ, ਬਹਿਬਲ ਜਾਂ ਹੋਰ ਇਹੋ ਜਿਹੇ ਕਾਂਡ, ਕਾਂਗਰਸ, ਬਾਦਲ ਦਲ, ਆਮ ਆਦਮੀ ਪਾਰਟੀ, ਇਹ ਸਾਰਾ ਸਿਸਟਮ ਜਿਸ ਢਾਂਚੇ 'ਚ ਚੱਲਦਾ ਉਹ ਭਾਰਤੀ ਨਿਜ਼ਾਮ ਆ। ਉਹ ਭਾਰਤੀ ਨਿਜ਼ਾਮ ਸਿੱਖਾਂ ਦੇ ਗਲਾਂ 'ਚ ਟਾਇਰ ਪਾਉਣ ਲੱਗਿਆ ਦਿੱਲੀ 'ਚ ਇਹ ਨਹੀਂ ਦੇਖਦਾ ਬਈ ਇਹ ਸਿੱਖ ਕਾਂਗਰਸ ਪਾਰਟੀ ਦਾ ਸੰਬੰਧਤ ਆ ਕਿ ਬਾਦਲ ਧੜੇ ਦਾ ਜਾਂ ਕਿਹੜੇ ਧੜੇ ਦਾ। ਉਹ ਭਾਰਤੀ ਨਿਜ਼ਾਮ ਜੂਨ 84 'ਚ ਜਦੋਂ ਇੱਥੇ ਗੋਲੇ ਸਿੱਟਦਾ ਉਦੋਂ ਵੀ ਨਹੀਂ ਕੋਈ ਲਿਹਾਜ਼ ਕਰਦਾ ਵੀ ਇਹ ਸਿੱਖ ਟਕਸਾਲ ਦਾ ਵਾ ਕਿ ਅਖੰਡ ਕੀਰਤਨੀ ਜਥੇ ਦਾ। ਤੇ ਇਹ ਗੱਲ ਤਾਂ ਆਪਾਂ ਨੂੰ ਸਭ ਨੂੰ ਹੀ ਚੇਤੇ ਹੋਣੀ ਚਾਹੀਦੀ ਆ ਕਿ ਅੱਜ ਤੋਂ 4 ਸਾਲ ਪਹਿਲਾਂ 18 ਦਸੰਬਰ ਨੂੰ, ਅੱਜ 17 ਤਰੀਕ ਆ ਇੱਥੇ ਇੰਡੀਆ 'ਚ, ਕੱਲ ਨੂੰ 18, ਹਿੰਦੂ ਅੱਤਵਾਦ ਦਾ, ਭਾਰਤੀ ਹਕੂਮਤ ਦਾ ਨੰਗਾ ਕੋਝਾ ਨਾਚ ਆਪਾਂ ਸਭ ਨੇ ਦੇਖਿਆ ਸੀ ਜਦੋਂ ਇੱਕ ਹਿੰਦੂ ਅੱਤਵਾਦੀ ਸ਼ਾਮ ਦੇ ਵੇਲੇ ਜਦੋਂ ਦਰਬਾਰ ਸਾਹਿਬ ਦੇ ਵਿੱਚ ਕਥਾ ਕੀਰਤਨ ਦਾ ਪ੍ਰਵਾਹ ਰਹਿ ਰਸਤਾ ਚੱਲਦਾ ਹੁੰਦਾ, ਲਾਈਵ ਚੱਲਦਾ ਹੁੰਦਾ ਸਾਰੇ ਦੁਨੀਆ ਭਰ ਦੇ ਵਿੱਚ, ਉਹ ਛਾਲ ਮਾਰ ਕੇ ਅੰਦਰ ਹਮਲਾ ਕਰਨ ਆ ਵੜਿਆ। ਬਾਅਦ ਵਿੱਚ ਉਹਨੂੰ ਸੋਧ ਦਿੱਤਾ ਗਿਆ ਤੇ ਉਦੋਂ ਸ਼੍ਰੋਮਣੀ ਕਮੇਟੀ ਨੇ 5 ਲੱਖ ਦਾ ਇਸ਼ਤਿਹਾਰ ਦਿੱਤਾ ਸੀ ਇਨਾਮ ਕਿ ਜਿਹੜਾ ਇਹਦੀ ਪਛਾਣ ਦੱਸੂ। ਅੱਜ ਆਪਣੀ ਕੌਮ ਜਿੰਨੀਆਂ ਮਰਜ਼ੀ ਆਪਾਂ ਫੜਾ ਮਾਰੀ ਚੱਲੋ, ਨਾ ਤਾਂ ਆਪਾਂ ਪਤਾ ਕਰ ਸਕੇ ਆ ਵੀ ਉਹ ਕੌਣ ਸੀ ਤੇ ਕਿੱਥੋਂ ਦਾ ਸੀ ਤੇ ਉਹਦੇ ਬਾਰੇ ਕੁਝ ਸੋਚਦੇ, ਨਾ ਭਾਰਤੀ ਹਕੂਮਤ ਨੂੰ ਮਜਬੂਰ ਕਰ ਸਕੇ ਆ ਜਿਹਦੇ ਬਾਰੇ, ਚਲੋ ਸਾਡਾ ਤਾਂ ਹੁਣ ਖਾਲਿਸਤਾਨੀ ਹੋਣ ਦੇ ਨਾਤੇ ਇਹਦੇ ਉੱਤੇ ਕੋਈ ਇਤਕਾਦ ਹੈ ਨਹੀਂ। ਜਿਨ੍ਹਾਂ ਨੂੰ ਚਾਅ ਚੜਿਆ ਰਹਿੰਦਾ ਵੀ ਭਾਰਤ ਮਾਤਾ ਸਾਡੀ ਆ, ਅਸੀਂ ਭਾਰਤੀ ਸੰਵਿਧਾਨ 'ਚ ਬੜਾ ਯਕੀਨ ਰੱਖਦੇ ਆ, ਆ ਬਾਦਲ ਕੇ, ਆ ਕਾਂਗਰਸੀ ਸਿੱਖ, ਆਪ ਵਾਲੇ ਸਿੱਖ ਤੇ ਹੋਰ ਜਿੰਨੇ ਤਰ੍ਹਾਂ ਦੇ ਵੈਰਾਈਟੀਆਂ ਨੇ, ਇਹਨਾਂ ਨੂੰ ਸ਼ਰਮ ਨਾਲ ਡੁੱਬ ਕੇ ਮਰ ਨਹੀਂ ਜਾਣਾ ਚਾਹੀਦਾ ਕਿ 4 ਸਾਲ ਦੇ ਵਿੱਚ ਉਹਦੀ ਮਿਹਨਤ ਕਰ ਲਓ ਇੰਡੀਅਨ ਸਿਸਟਮ ਦੀ ਕਿ ਸਾਨੂੰ ਦੱਸ ਤਾਂ ਦਿਓ ਉਹ ਬੁੱਚੜ ਉਹ ਕਿੱਥੋਂ ਦਾ ਸੀ ਤੇ ਕਿਉਂ ਭੇਜਿਆ ਸੀ ਤੇ ਕਿਹਨੇ ਭੇਜਿਆ ਸੀ। ਸੱਚੀ ਗੱਲ ਇਹ ਆ ਕਿ ਭਾਰਤੀ ਹਕੂਮਤ ਸਿੱਖਾਂ ਦੀਆਂ, ਸਿੱਖੀ ਦੀਆਂ ਜੜ੍ਹਾਂ ਵੱਢਣ ਮੌਕੇ ਇਕਜੁੱਟ, ਇੱਕ ਮੁੱਠ ਹੋ ਕੇ ਅੱਗੇ ਚੱਲਦੀ ਆ। ਸਾਡੇ ਬੰਦਿਆਂ ਨੂੰ ਵਹਿਮ ਹੈਗਾ ਕਿ ਮੈਂ ਕਾਂਗਰਸ ਨਾਲ ਆ, ਮੈਂ ਅਕਾਲੀ ਦਲ ਨਾਲ ਆ, ਮੈਂ ਫਲਾਣੇ ਨੂੰ ਹਰਾਤਾ, ਮੈਂ ਫਲਾਣੇ ਨੂੰ ਜਿਤਾਤਾ। ਸੋ ਅੱਜ ਦੇ ਦੌਰ ਵਿੱਚ ਸਾਡੇ ਸਾਰਿਆਂ ਦੇ ਦਿਲ ਦਿਮਾਗ ਵਿੱਚ ਇਹੀ ਗੱਲ ਹੋਣੀ ਚਾਹੀਦੀ ਆ ਕਿ ਅਸੀਂ ਦੁਨੀਆ ਭਰ ਵਿੱਚ ਦੱਸਣਾ ਕਿ ਹਮ ਹਿੰਦੂ ਨਹੀਂ, ਤੇ ਹਰ ਸਿੱਖ ਨੂੰ ਆਪਣੇ ਅਹਿਦ ਕਰਨਾ ਪਊਗਾ ਕਿ ਸਿੱਖੀ ਨੂੰ ਬਚਾਉਣਾ ਤੇ ਹਿੰਦੂ ਰਵਾਇਤਾਂ, ਹਿੰਦੂ ਤੀਰਥਾਂ, ਹਿੰਦੂ ਤਿਉਹਾਰਾਂ, ਹਿੰਦੂ ਪਰੰਪਰਾਵਾਂ ਤੇ ਜਿਹੜੀ ਚੀਜ਼ ਸਾਡਾ ਹਿੰਦੂਕਰਨ ਕਰ ਸਕਦੀ ਆ ਉਹਦੇ ਤੋਂ ਕਿਵੇਂ ਆਪ ਬਚਣਾ
ਆਪਦੇ ਨਿਆਣਿਆਂ ਨੂੰ ਬਚਾਉਣਾ। ਜਿਵੇਂ ਲੋਕਾਂ ਦਾ ਘਰਾਂ ਦੇ ਬਾਹਰ ਲਿਖ ਕੇ ਲਾਇਆ ਹੁੰਦਾ ਨਾ ਵੀ ਕੁੱਤਿਆਂ ਤੋਂ ਸਾਵਧਾਨ, ਉਵੇਂ ਲਿਖ ਕੇ ਲਾ ਲਓ ਹਿੰਦੂਇਜ਼ਮ ਤੋਂ ਸਾਵਧਾਨ। ਨਹੀਂ ਤੁਹਾਡੇ ਧਰਮ ਨੂੰ, ਤੁਹਾਡੀ ਕੌਮ ਨੂੰ ਅਗਲੇ ਪਤਾ ਹੀ ਨਹੀਂ ਲੱਗਣ ਦੇਣਗੇ। ਜਿਵੇਂ ਇਸਲਾਮ ਵਾਲੇ ਪਿੱਟਦੇ ਆ ਕਿ ਗੰਗਾ ਦੇ ਦਹਾਨੇ 'ਚ ਆ ਕੇ ਸਾਡਾ ਸਾਰਾ ਇਸਲਾਮ ਜਿਹੜਾ ਉਹ ਕੁਝ ਹੋਰ ਹੀ ਬਣ ਕੇ ਰਹਿ ਗਿਆ। ਆਓ ਸਾਹਿਬਜ਼ਾਦਿਆਂ ਦੀਆਂ, 10ਵੇਂ ਪਾਤਸ਼ਾਹ ਦੇ ਤੇ ਹੋਰ ਸਾਰੇ ਸਾਡੇ ਕੌਮ ਦੇ ਯੋਧੇ ਸ਼ਹੀਦ ਜਿਨ੍ਹਾਂ ਨੂੰ ਆਪਾਂ ਅਰਦਾਸ ਵਿੱਚ ਚੇਤੇ ਕਰਦੇ ਹਾਂ, ਉਹਨਾਂ ਦੇ ਧਿਆਨ ਧਰ ਕੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਸਾਡੀ ਨਿਭ ਜਾਵੇ, ਸਿੱਖੀ ਸੈਦਿਕ ਕੇਸਾਂ ਸਵਾਸਾਂ ਸੰਗ ਨਿਭ ਜਾਵੇ ਤੇ ਖਾਲਸਾਈ ਸਿਧਾਂਤ ਤੇ ਖਾਲਿਸਤਾਨੀ ਏਜੰਡੇ ਦੇ, ਖਾਲਿਸਤਾਨੀ ਝੰਡੇ ਦੇ ਉੱਤੇ ਅਸੀਂ ਪਹਿਰਾ ਦਿੰਦੇ ਰਹੀਏ। ਇੱਥੇ ਸਮਾਪਤੀ ਕਰਦੇ ਹਾਂ ਜੀ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।